जी हाँ जी, तुसी शुरू करो जी सईद साहब। सत श्री अकाल जी। ਤੁਸੀਂ ਸ਼ੁਰੂ ਕਰ ਰਹੇ ਹਾਂ, ਕੰਟੀਨਿਊ ਕਰਾਂਗੇ ਬਲਕਿ ਨੱਠੀ ਤੋਂ ਲੂਨਾ ਤੇ ਪਿਛਲਾ ਮੈਂ ਪੜ੍ਹਦਿਆਂ ਜਰਾ ਨੱਠੀ ਕੰਟੀਨਿਊਟੀ ਵਾਸਤੇ। ਜਿਉਂ ਸਾਗਰ ਦੀ ਛਾਤੀ ਤੇ ਕੋਈ ਰਿਹਾ ਮਛੇਰਾ ਗਾ। ਮੈਂ ਕਿਹਾ ਇਸ ਤੋਂ ਪਿਛਲਾ ਪਹਿਲੇ ਮੈਂ ਪੜ੍ਹਨਾ ਚਾਹ ਰਹੇ? ਪਿਛਲਾ ਸਟੈਂਜ਼ਾ ਪੜ੍ਹਦਿਆਂ ਜਰਾ ਕੰਟੀਨਿਊਟੀ ਵਾਸਤੇ। ਚਲੋ ਪੜ੍ਹ ਦਿਓ ਪੜ੍ਹ ਦਿਓ। हाँ जी, तो सूत्रधार बोल रहे हैं कि ਵੇਖ ਨਟੇ ਕਿੰਜਵਾਦੀ ਦੇ ਵਿੱਚ ਸੁਰਹਿ ਗੂੰਜ ਰਿਹਾ, ਸਰਸਵਤੀ ਦੇ ਸੁਰਮੰਡਲ ਨੂੰ ਜਿਉਂ ਕੋਈ ਛੇੜ ਗਿਆ, ਕਤਕ ਮਾਂ ਵਿੱਚ ਕੂੰਜਾਂ ਦਾ ਜਿਉਂ ਕੰਨੀ ਬੋਲ ਪਿਆ, ਚੇਤਰ ਦੇ ਵਿੱਚ ਜਿਉਂ ਕਰਬਾਗੀ ਵਗੇ ਪੁਰੇ ਦੀ ਵਾਹ, ਸਾਉ ਮਹੀਨੇ ਜਿਉਂ ਕੋਇਲਾਂ ਦੀ ਦੂਰੋਂ ਆਏ ਸਦਾ, ਨਿੱਕੀ ਕਤਨੀ ਦਾ ਕਹਿੰਦੇ ਛੰਨੇ, ਨਿੱਕੀ ਕਣੀ 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 ਨਿੱਕੀ ਕਣੀ ਦਾ ਨਿੱਕੀ ਅੱਛਾ ਕਤਨੀ ਲਿਖਿਆ ਇੱਥੇ, ਨਿੱਕੀ ਕਣੀ ਦਾ ਕਹਿੰਦੇ ਛੰਨੇ, ਮੀਂਹ ਜਿਉਂ ਵਰੇ ਪਿਆ, ਜਿਉਂ ਪਰਬਤ ਵਿੱਚ ਪਾਰਵਤੀ ਦਾ ਵਿਚਵਾ ਛਨਕ ਰਿਹਾ, ਜਾਂ ਜਿਉਂ ਹੋਵੇ ਗੂੰਜਦਾ ਸ਼ਿਵ ਦਾ ਨਾਦ ਮਹਾ। ਤੇ ਨਟੀ ਕਹਿੰਦੀ ਹੈ, ਇੱਥੋਂ ਅਸੀਂ ਅੱਜ ਪੜ੍ਹਨਾ, ਜਿਉਂ ਸਾਗਰ ਦੀ ਛਾਤੀ ਤੇ ਕੋਈ ਰਿਹਾ ਮਛੇੜਾ ਗਾ, ਜਾਂ ਬਿਰਹਨ ਦੇ ਵਿੱਚ ਕਾਲਜੇ ਸ਼ਬਦ ਕੋਈ ਦੁੱਕੇ ਪਿਆ, ਜੋ ਉਹਦੇ ਝੂਠੇ ਪ੍ਰੇਮੀ ਉਸ ਦੇ ਕੰਨੀ ਕਦੇ ਕਿਹਾ। ਵਾਹ ਜੀ। हाँ जी केशवर जी सूत्रधार पढ़ो तुसी। जी जी सूत्रधार ए आनंद किया किंज शब्द दी महक फड़ा, मैथू महक फड़ी ना जा, जीवे कोई भूरा घुन घुन करदा कमल सरूर भंवरा, ज्यों ज्यों कोई भंवरा घुन घुन करदा कमल सरूर जा, महक दे लफज है सरोवर, कमल सरोवर जा, महक दे कज्जन लिपटे हुए नीले सपन जिया, जिवें किसे वधू जिवें किसी विधवा होका भरिया सीनी विच विछा। सुन्नी सुन्नी सेज शिया सुन्नी नहीं होंदे, शिया सुन्नी वही सुन्नी सुनी सेज विछा। सुनी नहीं है, सुनी हिंदी दा है, सुन्नी सुन्नी सुन सुन्नी अच्छा ठीक है। सन्नी सेज विछा। सुन्नी में ना डेजर्टेड साइलेंट ओके उजाड़ वीरान। हाँ जी मदिया जी किताब है, यू हैव द बुक जी। the PDF तुसी भेजो, I'm doing it from that with the Zabrazit pages to try and make it easier। ਤੇ ਨੱਡੀ ਦਾ ਡਾਇਲੌਗ ਪੜਨਾ ਤੁਸੀਂ। ਨੱਟੀ ਕਹਿੰਦੀ ਹੈ, ਇਹ ਤਾਂ ਹਾਂ ਚੰਬੇਯਾਲਨਾ ਜੋ ਰਿਆਂ ਰਲ ਮਿਲ ਗਾ, ਸ਼ਹਿਦ ਪੁਰਚੇ ਕੰਨ ਚੋਂ ਲੰਮੀ ਹੇਕ ਲਗਾ, ਜਿਉਂ ਮਾਂ ਕੋਈ ਗਾਵੇ ਬਿਰਹਰਾ ਚਰਖੇ ਤੰਦ ਵਾਲਾ, ਜਿਹਦਾ ਪੁੱਤਰ ਸੱਤ ਸਮੁੰਦਰਾਂ ਨਾ ਮੁਰਿਆ ਲਾਮ ਗਿਆ। सत समुंदरी Is it samundri? Sorry samundri। हाँ जी अगे सूत्रधार है जी अमरजीत जी, तुसी सूत्रधार दैट सूत्रधार है, कह रहा कि ਇਹ ਤਾਂ ਸਭੋ ਰਾਣੀਏ ਹਨ ਰਹੀਆਂ ਇਤਵਲ ਆ, ਹੱਥ ਫੁੱਲਾਂ ਦੀਆਂ ਡਾਲੀਆਂ ਸਿਰ ਤੇ ਗੜਵੇ ਚਾ, ਆ ਗਗਨਾਂ ਨੂੰ ਉਡੀਏ ਜਾਂ ਛੱਡ ਦਈਏ ਰਾਹ, ਬਣੀਏ ਵਾਸੀ ਧਰਤ ਦੇ ਜਾਂ ਲਈਏ ਰੂਪ ਵਟਾ। हाँ जी वाह। हाँ जी ਜਿਉਂ ਸਾਗਰ ਦੀ ਛਾਤੀ ਤੇ। ਹੁਣ ਹੈ ਕਿ ਉਹ ਜਿਹੜਾ ਹੈ ਸ਼ੁਰੂ ਦੇ ਵਿੱਚ ਉਹਨਾਂ ਨੇ ਜਿਹੜੀ ਆਵਾਜ਼ ਆ ਰਹੀ ਸੀ ਜਾਂ ਉਹ ਜਿਹੜੀ ਸੀ ਉਹਦੀ ਗੱਲ ਹੋ ਰਹੀ ਹੈ। ਜਿਉਂ ਸਾਗਰ ਦੀ ਛਾਤੀ ਤੇ
ਸਾਗਰ ਜਿਹੜਾ ਹੈ ਉਹ ਓਸ਼ੀਅਨ ਲਈ ਇਸਤੇਮਾਲ ਹੁੰਦਾ ਹੈ, ਸੀ ਲਈ ਸਮੁੰਦਰ ਹੈ। ਸਾਗਰ ਬਹੁਤ ਵੱਡਾ ਸਮੁੰਦਰ, ਜਿਉਂ ਸਾਗਰ ਦੀ ਛਾਤੀ ਤੇ ਕੋਈ ਰਿਹਾ ਮਛੇਰਾ ਗਾ, ਜਾਂ ਬਿਰਹਨ ਦੇ ਵਿੱਚ ਕਾਲਜੇ ਸ਼ਬਦ ਕੋਈ ਤੁਖੇ ਪਿਆ। ਜਾਂ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਜਿਹੜੀ ਜੁਦਾਈ ਹੈ, ਜੁਦਾਈ ਤੋਂ ਇੱਥੇ ਮੁਰਾਦ ਹੈ ਕਿ ਜਿਹੜੀ ਕੋਈ ਜੁਦਾ ਵਿਛੜੀ ਹੋਈ ਔਰਤ ਹੈ, ਕੋਈ ਬਿਰਹਨ ਤੋਂ ਮੁਰਾਦ ਹੈ ਡਿਪਾਰਟਡ ਜਾਂ ਜੁਦਾਈ ਦੀ ਮਾਰੀ ਹੋਈ, ਬਿਰਹਾ ਦੀ ਮਾਰੀ ਹੋਈ ਔਰਤ ਦੇ ਦਿਲ ਵਿੱਚ, ਕਾਲਜੇ ਵਿੱਚ ਸ਼ਬਦ ਕੋਈ ਤੁਖੇ ਪਿਆ। ਤੁਖਣਾ ਜਿਹੜਾ ਹੁੰਦਾ ਹੈ ਇਹਨੂੰ ਸਿਮਰਿੰਗ ਕਹਿੰਦੇ ਨੇ ਅੰਗਰੇਜ਼ੀ ਵਿੱਚ, ਜਾਂ ਸਮੋਲਡਰ ਹੋ ਰਿਹਾ, ਤੁਖ ਰਿਹਾ, ਬਲ ਰਿਹਾ, ਧੂੰਆਂ ਨਿਕਲ ਰਿਹਾ ਲੇਕਿਨ ਸ਼ੋਲਾ ਨਹੀਂ ਹੈਗਾ। ਜੋ ਉਹਦੇ ਝੂਠੇ ਪ੍ਰੇਮੀ ਉਸ ਦੇ ਕੰਨੀ ਕਦੇ ਕਿਹਾ, ਜੋ ਕਦੇ ਉਹਦੇ ਝੂਠੀ ਪ੍ਰੇਮੀ ਨੇ ਕਦੀ ਉਹਦੇ ਕੰਨ ਦੇ ਵਿੱਚ ਕੋਈ ਲਫ਼ਜ਼ ਕਿਹਾ ਸੀ ਤੇ ਉਹ ਹੁਣ ਵਿਛੋੜਾ ਹੈ, ਵਿਛੋੜੇ 'ਚ ਹੈ, ਤੇ ਉਹ ਹੁਣ ਇਹ ਜਿਹੜਾ ਹੈ ਉਹ ਸ਼ਿਵ ਨੂੰ ਇਸ ਚੀਜ਼ ਦਾ ਬਹੁਤ ਤਜਰਬਾ ਸੀ। ਇਹ ਜਿਹੜੀ ਗੱਲ ਕਰ ਰਿਹਾ ਝੂਠੇ ਪ੍ਰੇਮੀ ਉਸਦੇ ਕੰਨੀ ਕਦੇ ਕਿਹਾ, ਇਹਦੇ ਹੈ ਸਨ ਇਸ ਤਰ੍ਹਾਂ ਦੇ ਪ੍ਰੇਮ ਜਿਹੜੇ ਕਦੀ ਨਹੀਂ ਹੋਏ ਪੂਰੇ। ਸੂਤਰਧਾਰ ਕਹਿੰਦਾ ਇਹ ਆਨੰਦ ਕਿਹਾ, ਇਹ ਜਿਹੜਾ ਮਜ਼ਾ ਹੈ, ਜਿਹੜਾ ਸਕੂਨ ਹੈ, ਜਿਹੜਾ ਸੈਟਿਸਫੈਕਸ਼ਨ ਹੈ, ਕੀ ਹੈ? ਕਿੰਜ ਸ਼ਬਦ ਦੀ ਮਹਿਕ ਪੜਾ, ਇਹ ਜਿਹੜੇ ਸ਼ਬਦ ਹੈ ਨੇ ਜਿਹੜੇ ਆ ਰਹੇ ਨੇ ਮੈਨੂੰ, ਇਹਨਾਂ ਦੀ ਮੈਂ ਮਹਿਕ ਕਿਸ ਤਰ੍ਹਾਂ ਫੜਾਂ? ਖੁਸ਼ਬੂ ਜਿਹੜੀ ਹੈ, ਖੁਸ਼ਬੂ ਤੋਂ ਸ਼ਾਇਦ ਮੀਨਿੰਗ ਵੀ ਹੋ ਸਕਦੇ ਨੇ ਜਾਂ ਉਹਨਾਂ ਦੀ ਸਮਝ ਵੀ ਹੋ ਸਕਦੀ ਹੈ। ਮੈਥੋਂ ਮਹਿਕ ਫੜੀ ਨਾ ਜਾ, ਜਿਉਂ ਕੋਈ ਭੰਵਰਾ ਗੁਨਗੁਨ ਕਰਦਾ, ਕੰਵਲ ਸਰੋਵਰ ਜਾ। ਕੰਵਲ ਤੇ ਜਿਹੜਾ ਉਹ ਲੋਟਸ ਹੈ, ਕੰਵਲ ਦਾ ਫੁੱਲ ਜਿਹੜਾ ਹੈ, ਤੇ ਭੰਵਰਾ ਜਿਹੜਾ ਹੈ, ਜਿਹੜਾ ਬੀ ਹੈ, ਜਿਹੜਾ ਰਸ ਚੂਸਦਾ ਫੁੱਲਾਂ ਦਾ, ਉਹਦੀ ਆਵਾਜ਼ ਹੈ। ਜਿਸ ਤਰ੍ਹਾਂ ਸਰੋਵਰ ਜਿਹੜਾ ਹੈ, ਵਗਦਾ ਜਿਹੜਾ ਪਾਣੀ ਆ, ਉਹਨੂੰ ਅਸੀਂ ਕਹਿੰਦੇ ਹਾਂ ਜਿੱਥੇ ਲੋਟਸ ਹੁੰਦਾ ਹੈ, ਜਾਂ ਕਈ ਦਫਾ ਖੜੇ ਪਾਣੀ 'ਚ ਵੀ ਹੁੰਦਾ ਹੈ ਕੰਵਲ। ਤੇ ਇਹ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਹੈ ਕੰਵਲ ਜਿਹੜਾ ਹੈ ਸੇਕਰਡ ਹੈ। ਅਮਰਜੀਤ ਨੂੰ ਸ਼ਾਇਦ ਕੁਝ ਹੋਵੇ, ਮੈਂ ਇਹਦਾ ਕਰ ਨਹੀਂ ਸਕਿਆ, ਨੈਕਸਟ ਟਾਈਮ ਮੈਂ ਤੁਹਾਨੂੰ ਕਰ ਦਿਆਂਗਾ ਕਿ ਇਹਦਾ ਸਾਰਾ ਪਿੱਛੇ ਕੀ ਹੈ। ਕਿ ਜਿਹੜਾ ਕੰਵਲ ਜਿਹੜਾ ਖਿੜਦਾ ਹੈ ਜਦ, ਥੱਲੇ ਇਹਦੇ ਚਿੱਕੜ ਹੁੰਦਾ, ਸਾਰਾ ਗੰਦ ਹੁੰਦਾ, ਲੇਕਿਨ ਖੁਦ ਬਹੁਤ ਖੂਬਸੂਰਤ ਹੈਗਾ। ਜਿਸ ਤਰ੍ਹਾਂ ਵਗਦੇ ਪਾਣੀ ਵਿੱਚ, ਸਰੋਵਰ ਦੇ ਵਿੱਚ, ਸਰੋਵਰ ਵੀ ਕਹਿੰਦੇ ਨੇ, ਸਰਵਰ ਵੀ ਕਹਿੰਦੇ ਨੇ। ਸਰ ਜਿਹੜਾ ਹੈ ਉਹ ਵਗਦਾ ਪਾਣੀ ਹੈ, ਜਿਵੇਂ ਅੰਮ੍ਰਿਤਸਰ ਹੈ, ਜਲੰਧਰ ਦਾ ਵੀ ਹੈ ਤਲਕ ਪਾਣੀ ਨਾਲ। ਜਲ ਜਿਹੜਾ ਹੈ ਉਹ ਵੀ ਪਾਣੀ ਹੈ। ਮਹਿਕ ਤੇ ਕੱਚਨ ਲਿਪਟੇ ਹੋਏ, ਉਹ ਜਿਹੜੀ ਮਹਿਕ ਹੈ ਉਹ ਜਿਹੜੀ ਹੈ ਉਹ ਰੈਪਡ ਹੈ, ਲਿਪਟੀ ਹੋਈ ਹੈ। ਉਹਦੀ ਖੁਸ਼ਬੂ ਉਹ ਇਸ ਤਰ੍ਹਾਂ ਦੀ ਖੁਸ਼ਬੂ ਹੈ ਜਿਵੇਂ ਨੀਲੇ ਰੰਗ ਦਾ ਸੁਫਨਾ ਹੁੰਦਾ ਹੈ। ਤੇ ਨੀਲੇ ਰੰਗ ਦਾ ਸੁਫਨਾ ਜਿਹੜਾ ਹੈ ਉਹ ਉਹਦਾ ਹੋਏਗੀ ਕੋਈ ਵੀ ਮਤਲਬ ਵੀ ਜ਼ਰੂਰ ਹੋਏਗਾ। ਜਿਉ ਕਿਸੇ ਵਿਧਵਾ ਹੌਕਾ ਭਰਿਆ, ਸੁੰਨੀ ਸੇਜ ਵਿਛਾ। ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਇੱਕ ਉਹ ਪਹਿਲੇ ਤੇ ਉਹ ਅੱਛੀ ਮਿਸਾਲ ਦੇ ਰਿਹਾ, ਕਮਲ ਸਰੋਵਰ ਜਾ। ਇੱਥੇ ਉਹ ਜਿਹੜਾ ਐਸੇ ਮਿਸਾਲ ਦੇ ਰਿਹਾ ਦੂਸਰੀ ਸੈਡ, ਕਿ ਜਿਵੇਂ ਕੋਈ ਵਿਧਵਾ ਜਿਹੜੀ ਹੈ, ਬੇਵਾ ਔਰਤ ਜਿਹੜੀ ਹੈ, ਹੌਕਾ ਭਰਦੀ ਹੈ। ਸੁੰਨੀ ਮੈਨੇ ਬਿਲਕੁਲ ਹੀ ਖਾਲੀ ਜਿਹੜੀ ਉਹਦੀ ਸੇਜ ਹੈ ਵਿਛਾ ਕੇ ਹੌਕਾ ਭਰਦੀ ਹੈ, ਕਿਉਂਕਿ ਉਹਦਾ ਲਵਰ ਜਿਹੜਾ ਹੈ ਉਹ ਉਹਦੇ ਨਾਲ ਨਹੀਂ ਹੁੰਦਾ। ਨੱਡੀ ਇਹ ਤਾਂ ਹਨ ਚੰਬਾਲੀਆਂ ਜੋ ਰਹੀਆਂ ਰਲ ਮਿਲ ਗਾ। ਸ਼ਹਿਦ ਪੁਰਚੇ ਕੰਨ ਵਿੱਚ, ਪੁਰਚੇ ਮੈਨੇ ਹੈ ਪਰੋਏ ਹੋਏ। ਇਹ ਚੰਬਾਲਣਾ ਨੇ ਜਿਹੜੀਆਂ ਗਾ ਰਹੀਆਂ ਨੇ ਕੰਨ ਵਿੱਚ। ਲੰਬੀ ਹੀਕ, ਬਹੁਤ ਵੱਡੀ ਆਵਾਜ਼, ਲੰਬੀ ਹੀਕ ਲਗਾਉਣਾ ਉਹਨੂੰ ਕਹਿੰਦੇ ਨੇ। ਜਿਵੇਂ ਮਾਂ ਕੋਈ ਗਾਵੇ ਬਿਰਹੜਾ, ਚਰਖੇ ਤੰਦ ਬਲਾ। ਜਿਵੇਂ ਮਾਂ, ਜਿਹੜੀ ਕੋਈ ਮਾਂ ਹੈਗੀ ਹੈ, ਉਹ ਬਿਰਹਾ ਦਾ ਗੀਤ ਗਾ ਰਹੀ ਹੈ ਚਰਖੇ ਨੂੰ ਜਿਹੜਾ ਹੈ, ਚਰਖੇ ਦੀ ਤੰਦ ਬਣਾ ਕੇ।
ਤੇ ਚਰਖੇ ਦੀ ਤੰਦ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਬਹੁਤ ਜ਼ਿਕਰ ਆਉਂਦਾ ਹੈ। ਜੋਗੀ ਉੱਤਰ ਪਹਾੜੋਂ ਆਇਆ ਚਰਖੇ ਦੀ ਕੂਕ ਸੁਣ ਕੇ, ਜਿਹੜਾ ਪੁੱਤਰ ਸੱਤ ਸਮੁੰਦਰੀ ਨਾ ਮੁੜਿਆ ਲਾਮ ਗਿਆ। ਸ਼ਿਵ ਦੇ ਵਿੱਚ ਇਹੋ ਜਿਹੀਆਂ ਬਹੁਤ ਜਿਹੜੇ ਨੇ ਮੈਟਾਫੋਰਸ ਔਰ ਸਿੰਬਲਸ ਦਿੰਦਾ ਹੈ, ਜਿਹੜੇ ਪੰਜਾਬ ਦੇ ਲੋਕਾਂ ਦੇ ਦਿਲਾਂ ਵਿੱਚ ਸਦਾ ਲਈ ਵਸੇ ਹੋਏ ਨੇ। ਸਹੀ ਗੱਲ। ਜਿਵੇਂ ਪੁੱਤਰ ਸੱਤ ਸਮੁੰਦਰੀ ਨਾ ਮੁੜਿਆ ਲਾਮ ਗਿਆ, ਆਖ ਤੂੰ ਨੀ ਮਾਏ ਮੋਏ ਪੁੱਤਰਾਂ ਦਾ ਉਹ ਜਿਹੜਾ ਗਾਣਾ ਹੈਗਾ, ਮਾਏ ਨੀ ਮਾਏ ਮੇਰੇ ਨੈਣਾ ਵਿੱਚ, ਉਹਦੇ ਵਿੱਚ ਵੀ ਲੈਣ ਹੈ ਕਿ ਆਖ ਤੂੰ ਨੀ ਮਾਏ ਮੋਏ ਪਿੱਤਰਾਂ ਦਾ, ਮੋਏ ਮਿੱਤਰਾਂ ਦਾ ਜ਼ਿਕਰ ਨਾ ਕਰੇ ਜਾਂ ਪੁੱਤਰਾਂ ਨੂੰ ਯਾਦ ਨਾ ਕਰੇ। ਉੱਚੀ ਉੱਚੀ ਨਾਮ ਇਹ ਤਾਂ ਹਮ। ਇਹ ਤਾਂ ਸਭੋ ਰਾਣੀਏ ਹੁਣ ਰਹੀਆਂ ਇਤਵਲ ਆ, ਇਤਵਲ ਇਸ ਪਾਸੇ ਆ, ਇਹ ਸਭੇ ਰਾਣੀਆਂ ਹੁਣ ਇਸ ਪਾਸੇ ਆ ਰਹੀਆਂ ਨੇ। ਹੱਥ ਫੁੱਲਾਂ ਦੀਆਂ ਡਾਲੀਆਂ ਸਿਰ ਤੇ ਗੜਵੇ ਚਾ, ਆ ਗਗਨਾਂ ਨੂੰ ਉੱਡੀਏ, ਆ ਜਿਹੜਾ ਹੈ ਆਸਮਾਨਾਂ ਵੱਲ ਉੱਡ ਜਾਈਏ, ਜਾਂ ਛੱਡ ਦਈਏ ਰਾਹ, ਬਣੀਏ ਵਾਸੀ ਧਰਤ ਦੇ, ਜਾਂ ਲਈਏ ਰੂਪ ਵਟਾ। ਇਹ ਆਖਰੀ ਲਾਈਨ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ, ਕਿਉਂਕਿ ਇਹ ਹੁਣ ਦੋਵੇਂ ਜਿਹੜੇ ਨੇ ਆਪਣੇ ਜਿਹੜੇ ਨੇ ਇਸ ਵੇਲੇ ਮਿਥੀਕਲ ਕਰੈਕਟਰ ਨੇ, ਲੇਕਿਨ ਇਹ ਹੁਣ ਆਪਣੇ ਹਿਊਮਨ ਫਾਰਮ ਦੇ ਵਿੱਚ ਆ ਜਾਣਗੇ ਆਪਣਾ ਰੂਪ ਵਟਾ ਕੇ। ਲੋ ਜੀ, ਇਹ ਸਾਡੇ ਸਾਹਮਣੇ ਮੈਂ ਸਾਰੀਆਂ ਪੜ੍ਹਤੀਆਂ ਜੇ, ਤੇ ਇਹਦੇ 'ਚ ਕੋਈ ਅਗਰ ਪੁੱਛਣ ਵਾਲੀ ਚੀਜ਼ ਹੈ ਤੇ ਉਹ ਤੁਸੀਂ ਦੱਸ ਦਿਓ। ਜਿਹੜਾ ਜਿਵੇਂ ਸਾਨੂੰ ਸਾਰਿਆਂ ਨੂੰ ਯਾਦ ਹੈ ਕਿ ਇਹ ਜਿਹੜਾ ਸ਼ੁਰੂ ਕੀਤਾ ਸੀ ਅਸੀਂ, ਚੰਬਾ ਜਿਹੜਾ ਹੈ ਇੱਕ ਸ਼ਹਿਰ ਹੈ, ਉੱਥੋਂ ਇਹ ਸ਼ੁਰੂ ਹੋਇਆ ਸੀ ਔਰ ਰਾਤ ਦਾ ਵੇਲਾ ਸੀ। ਉਹਦੇ ਵਿੱਚ ਫਿਰ ਸੱਪਾਂ ਦਾ ਜ਼ਿਕਰ ਆਇਆ, ਡਿਜ਼ਾਇਰ ਦਾ ਜ਼ਿਕਰ ਆਇਆ ਔਰ ਇੱਕ ਔਰਤ ਦਾ ਜ਼ਿਕਰ ਆਇਆ, ਸਾਰੀਆਂ ਚੀਜ਼ਾਂ ਆਈਆਂ। ਹੁਣ ਜਿਹੜਾ ਹੈ ਉਹ ਰਾਤ ਖਤਮ ਹੋ ਗਈ ਹੈ, ਹੁਣ ਦਿਨ ਹੈ, ਔਰ ਉਹ ਦੋਵੇਂ ਜਿਹੜੇ ਨੇ ਥੱਲੇ ਉਤਰ ਆਉਂਦੇ ਨੇ ਪਹਾੜਾਂ ਤੋਂ, ਔਰ ਉਹਨਾਂ ਦਾ ਐਨਕਾਊਂਟਰ ਹੁੰਦਾ ਉਹਨਾਂ ਨਾਲ। ਮਾਲਣਾ ਜਿਹੜੀਆਂ ਨੇ ਛੰਬੇ ਦੀਆਂ, ਮਾਲਣਾ ਜਿਹੜੀਆਂ ਨੇ ਚੰਬੇ ਦੀਆਂ, ਉਹ ਗਾ ਰਹੀਆਂ ਨੇ। ਹੁਣ ਉਹ ਉਹਨਾਂ ਨੂੰ ਦੇਖਦੇ ਨੇ ਤੇ ਉਹ ਉਹਦੇ ਵਿੱਚ ਮੁਖਤਲਿਫ ਕਿਸਮ ਦੇ ਉਹ ਜਿਹੜੇ ਨੇ ਮੈਟਾਫਰ ਬਣਾ ਰਿਹਾ, ਜਿਵੇਂ ਸਮੁੰਦਰ ਦੀ ਛਾਤੀ ਤੇ ਕੋਈ ਮਛੇਰਾ ਗਾ, ਕਸ਼ਤੀਆਂ ਫੜਨ ਨਿਕਲਿਆ ਹੈ ਔਰ ਉਹ ਕੋਈ ਗੀਤ ਗਾ ਰਿਹਾ। ਮਛੇਰਿਆਂ ਦੇ ਗੀਤ ਬੜੇ ਮਸ਼ਹੂਰ ਨੇ। ਤੇ ਈਸ਼ਵਰ ਜੀ ਹਾਂ ਜੀ, ਸਈਦ ਸਾਹਿਬ ਤੁਹਾਡੇ ਤੋਂ ਸ਼ੁਰੂ ਕਰਦੇ। ਕੀ ਸਮਝ ਆ ਰਹੀ ਤੁਹਾਨੂੰ? ਸਮਝ ਆ ਰਹੀ ਹੈ ਕਿ ਉਹ ਹੁਣ ਜਿਹੜੇ ਟਿਪੀਕਲ ਥੀਮ ਨੇ ਉਹਦੇ ਸ਼ਿਵ ਕੁਮਾਰ ਦੇ ਰਿਕਰਿੰਗ ਉਹਦੀ ਪੋਇਟਰੀ ਦੇ, ਉਹ ਹੁਣ ਸਿਗਨੀਫਿਕੈਂਟਲੀ ਸਾਹਮਣੇ ਆਉਣਾ ਸ਼ੁਰੂ ਹੋ ਗਏ ਨੇ ਨਾ। ਤੇ ਇਹ ਜਿਹੜਾ ਨਟੀ ਦਾ ਬੰਦ ਹੈ, ਇਹ ਪਿਓਰਲੀ ਇੱਕ ਮੈਟਾਫੋਰਿਕਲੀ ਡਿਸਕ੍ਰਾਈਬ ਕਰਦਾ ਪਿਆ ਕਿ ਜਿਹੜੀ ਬਿਰਹਾ ਦੀ ਫੀਲਿੰਗ ਕੀ ਹੁੰਦੀ ਹੈ, ਨੰਬਰ 1। ਔਰ ਬਿਰਹਾ ਦੀ ਫੀਲਿੰਗ ਜਿਹੜੀ ਹੈ ਉਹ ਜਦੋਂ ਰਾਤ ਟੱਪ ਕੇ ਸੁਬਾਹ ਚੜ੍ਹਦੀ ਪਈ ਹੈ, ਔਰ ਉਹ ਜਿਹੜਾ ਮਿਲਾਪ ਹੋ ਰਿਹਾ ਅੰਧੇਰੇ ਦਾ ਰੋਸ਼ਨੀ ਨਾਲ, ਤੇ ਉਹ ਬਿਰਹਾ ਦੀ ਰਾਤ ਦਾ ਦਿਨ ਆਮਨ ਦੇ ਨਾਲ ਬੜਾ ਅੱਛਾ ਉਹਦਾ ਨੇ ਨਾ ਇੱਕ ਡਿਸਕ੍ਰਿਪਟਿਵ ਜਾਂ ਨੈਰੇਟਿਵ ਪਿਕਚਰੈਸਕ ਬਣਾਇਆ। ਔਰ ਜਿਵੇਂ ਕਿ ਉਹਨੇ ਪਿਛਲੀ ਵਾਰੀ ਕੀਤਾ ਹੈ ਕਿ ਉਹ ਮੈਟਾਫਰ ਤੇ ਇਮੇਜਰੀ ਬੜੀ ਯੂਜ਼ ਕਰਦਾ ਪਿਆ। ਇਹ ਜਿਹੜੇ ਕਨਸੈਪਟ ਹੈਗੇ ਨੇ ਮੈਟਾਫਿਜ਼ੀਕਲ ਜਿਹੜੇ ਨੇ, ਕਿ ਜਾਂ ਜਿਵੇਂ, ਤੇ ਇਹ ਮੈਨੂੰ ਸਮਝ ਆਈ ਕਿ ਹੁਣ ਬਿਰਹਾ ਤੇ ਜੁਦਾਈ ਦੇ ਉੱਤੇ ਤੇ ਜਿਹੜੀ ਯਰਨਿੰਗ ਫॉर ਮੀਟਿੰਗ ਹੈ ਲਵਰਸ, ਉਹਦੀ ਗੱਲ ਕਰਦਾ ਪਿਆ, ਜਿਹੜੀ ਕਿ ਅਬਦੀ ਹੈ ਔਰ ਸੱਚਾ ਪਿਆਰ ਵੀ ਹੋਈ ਹੈ, ਕਿਉਂਕਿ ਕੰਪਲੀਸ਼ਨ ਜਿਹੜੀ ਹੈ ਉਹ ਤੇ ਫਿਰ ਐਂਡ ਆਫ ਡਿਜ਼ਾਇਰ ਹੈ ਨਾ। ਤੇ ਇਹ ਮੈਨੂੰ ਪਤਾ ਲੱਗਾ ਨਟੀ ਦੀ ਡਿਸਕ੍ਰਿਪਸ਼ਨ ਤੋਂ ਨਾ। अच्छा दो हाँ जी किशोर जी जुबैर साहब जारी गल तुसा खत्म करो अपनी बेशक। नहीं, मैं खत्म कोई नहीं, मैं कह रहा था कि वो जो देख रहे ने दिन दे विच उन्हां दा डांस चंबेलना दा, उन्होंने आइडेंटिफाई करने की कोशिश कर रहे ने कि यह की चीज़ हैगी है।
ਅੱਛਾ, ਇੱਕ ਤਾਂ ਜਿਹੜਾ ਤੁਸੀਂ ਕਵਲ ਨੇ ਫੂਲ ਨਾ ਜ਼ਿਕਰ ਕਰਨੇ ਪਏ ਸੀ, ਉਹ ਇਹ ਹਿੰਦੂਇਜ਼ਮ ਵਿੱਚ ਵੀ ਤੇ ਬੁੱਧਿਜ਼ਮ ਵਿੱਚ ਵੀ ਜਿਹੜਾ ਕਵਲ ਨਾ ਫੂਲ ਆ, ਲੋਟਸ ਫਲਾਵਰ, ਉਹ ਇਨਲਾਈਟਨਮੈਂਟ ਦੀ ਨਿਸ਼ਾਨੀ ਆ। ਜੇ ਤੁਸੀਂ ਨੀ ਜਿਹੜੀ ਸਪਿਰਿਚੁਅਲ ਅਵੇਕਨਿੰਗ ਹੋਣੀ ਨਾ, ਪਿਓਰਿਟੀ ਔਰ ਟਰਾਂਸਫੋਰਮੇਸ਼ਨ, ਉਸਨੀ ਨਿਸ਼ਾਨੀ ਸਮਝੀ ਗਸ਼ਣਾ। ਤੇ ਬੇਸਿਕਲੀ ਬਿਊਟੀ, ਫਰਟੀਲਿਟੀ, ਪਿਓਰਿਟੀ, ਪ੍ਰੋਸਪੈਰਿਟੀ, ਇਟਰਨਿਟੀ, ਇਹ ਸਾਰੀ ਜਿਹੜੀ ਕਨਸੈਪਟਸ ਹੈ ਨਾ ਉਸ ਨਾਲ ਲਿੰਕ ਹੋਣੇ। ਔਰ ਚਰਖੇ ਨਾਲ ਵੀ ਮੈਂ ਜ਼ਿਕਰ ਕਰਨੀ ਚਾਹ ਰਹੀ ਹਾਂ, ਕਿਉਂਕਿ ਚਰਖਾ ਜਿਹੜਾ ਆ ਉਸਨੀ ਵੀ ਤੰਦ ਲਾਣਾ, ਚਰਖੇ 'ਚ ਤੰਦ ਲਾਣਾ, ਇਹ ਵੀ ਨਾ ਇਨਲਾਈਟਨਮੈਂਟ ਹੀ ਨਿਸ਼ਾਨੀ ਹੈ। ਕਿਉਂਕਿ ਉਹ ਚਰਖਾ ਜਿਹੜਾ ਹੈ ਨਾ, ਉਹ ਇਨਸਾਨ ਨੀ ਜਾਂ ਬੰਦੇ ਨੀ ਸਾਹ ਉਸਦਾ ਮੈਟਾਫਰ ਇਹ ਆ ਕਿ ਉਸਾਂ ਨੀ ਸਾਹ ਚੱਲਣੀ ਪਈ, ਜ਼ਿੰਦਗੀ ਗੁਜ਼ਰਨੀ ਪਈ। ਉਹ ਮਿੱਠੀ ਮਿੱਠੀ ਚਰਖੇ ਦੀ ਕੂਕ, ਮਾਇਆ ਮੈਨੂੰ ਯਾਦ ਆਂਦਾ ਕਿ ਮਿਕੀ ਹਰ ਸਾਹ ਨਾਲ ਜਿਹੜਾ ਹੈ ਨਾ ਮਾਇਆ ਯਾਦ ਆ ਰਿਹਾ। ਤੇ ਉਸ ਜਿਹੜੀ ਤੰਦ ਲਗਾਣੇ ਹੋ ਤੁਸਾਂ, ਉਹ ਵੀ ਇਨਲਾਈਟਨਮੈਂਟ ਨੀ ਤੰਦ ਲੱਗਣੀ ਪਈ ਕਿ ਤੁਸਾਂ ਇੱਕ ਸਪਿਰਿਚੁਅਲ ਅਵੇਕਨਿੰਗ। ਜੇ ਮੈਂ ਮਤਲਬ ਇੱਕ ਤੇ ਨੈਚੁਰਲ ਇਸ ਵਿੱਚ ਗੱਲ ਹੋਣੀ ਪਈ, ਸ਼ਿਵ ਕੁਮਾਰ ਬਟਾਲਵੀ ਕਰਨਾ ਪਿਆ, ਪਰ ਉਸ ਵਿੱਚ ਮਿਕੀ ਨਾ ਇਹ ਵੀ ਇੱਕ ਸਾਈਨ ਜਾਂ ਇੱਕ ਮੈਟਾਫਰ ਦਿਸਣਾ ਪਿਆ ਕਿ ਉਸ ਵਿੱਚ ਬਿਰਹਾ ਵਿੱਚ ਤੁਸਾਂ ਨੀ ਸਪਿਰਿਚੁਅਲ ਇਨਲਾਈਟਨਮੈਂਟ ਹੋਣੀ ਪਈ। ਮਗਰ ਸੂਤਰਧਾਰ ਤੇ ਨੱਟੀ ਦੋਨੋਂ ਦਾ ਅਪਰੋਚ ਫਰਕ ਹੀ। ਸੂਤਰਧਾਰ ਜਿਹੜਾ ਆਖਣਾ ਪਿਆ, ਉਹ ਆਖਣਾ ਪਿਆ ਕਿ ਇਸ ਬਿਰਹਾ ਵਿੱਚ ਤੇ ਕੋਈ ਆਨੰਦ ਨਹੀਂ, ਕਿਉਂਕਿ ਇਹ ਜਿਸ ਤਰ੍ਹਾਂ ਭੰਵਰਾ ਗੁਨਗੁਨ ਕਰਦਾ ਤੇ ਮਹਿਕ ਜਿਹੜੀ ਹੈ ਉਹ ਫੜੀ ਨਾ ਜਾਏ। ਇਹ ਮਹਿਕ ਵੀ ਜਿਹੜੀ ਪਹਿਲੇ ਵੀ ਬੰਦਾ ਇਹ 'ਚ ਖੁਸ਼ਬੂ ਨਾ ਜ਼ਿਕਰ ਹੋਣਾ ਪਿਆ ਸਾ ਕਿ ਚੰਬੇ ਨੀ ਖੁਸ਼ਬੂ ਅਛਣੀ ਪਈ, ਤੇ ਜਿਹੜੀ ਤੇ ਉਹ ਔਰਤ ਜਿਹੜੀ ਹੈ ਉਹ ਮਰਨ ਨੇ ਲਾਗੇ ਹੋਏਗੀ ਕਿ ਮਿਕੀ ਇਹ ਕਿਹੜੀ ਖੁਸ਼ਬੂ ਹੋਈ ਹੈ, ਮਿਕੀ ਆਣੀ ਤੇ ਦਿਓ। ਪਰ ਸੋ ਇਹ ਮਿਕੀ ਹੁਣ ਬੜਾ ਸੀਰੀਅਸਲੀ ਐਨਲਾਈਟਨਮੈਂਟ ਪਰ ਕਮੈਂਟ ਲੱਗਣਾ ਪਿਆ, ਕਿਉਂਕਿ ਪਿੱਛੋਂ ਵੀ ਖੁਸ਼ਬੂ ਨਾ ਜ਼ਿਕਰ ਇਸੀ ਤਰ੍ਹਾਂ ਹੋਣਾ ਪਿਆ ਸਾ। ਔਰ ਨੱਟੀ ਨਾ ਅਪਰੋਚ ਜਿਹੜੀ ਹੈ ਨਾ, ਉਹ ਇਹ ਹੈ ਕਿ ਬਿਰਹਾ ਜਿਹੜੀ ਹੈ ਉਹ ਚੰਗੀ ਚੀਜ਼ ਹੀ, ਉਹ ਬੁਰੀ ਚੀਜ਼ ਨਹੀਂ। ਕਿਉਂਕਿ ਉਸ ਵਿੱਚ ਤੁਸਾਂ ਕੀ ਉਹ ਵੀ ਇਹੀ ਆਰਗੂਮੈਂਟ ਦੇਣੀ ਵੀ ਕਿ ਤੁਸਾਂ ਨਾ ਹੇਕ ਲਗਾ, ਜਾਂ ਮਾਂ ਜਿਹੜੀ ਹੈ ਉਹ ਪੁੱਤਰ ਨੂੰ ਲਾਮ ਉੱਪਰ ਭੇਜੀ, ਤੇ ਉਹ ਜ਼ਾਹਿਰ ਉਸ ਵਿੱਚ ਇੱਕ ਬਿਰਹਾ ਥੀ ਜੋ ਵੀ ਥੀ, ਪਰ ਉਹ ਚੀਜ਼ ਤੁਸਾਂ ਵਿੱਚ ਇੱਕ ਸਪਿਰਿਚੁਅਲ ਐਨਲਾਈਟਮੈਂਟ ਸ਼ੁਰੂ ਕਰਨੀ। ਬਹਰਹਾਲ ਇਹ ਮਾੜਾ ਕਮੈਂਟਸ ਆ। ਹਾਂਜੀ ਮਧੀਆ ਜੀ। Again, I mean, Shiv Kumar Bhatalvi is known as the Sultan of Birha, right? The both dukhi examples he's given. Lekin for me, what stood out was the Vidva imagery. That made me sad. Yeah, that's. But I'm excited about what happens next now. Ke Zubairji to Sikiana ke ab Roop, they're gonna come into character. So I feel like they're shapeshifters. So ab hissa honge natak da, as in proper in real life. I feel. Is that right? I don't know. ਹਾਂਜੀ, ਹੁਣ ਅਮਰਜੀਤ ਜੀ ਜਿਹੜਾ ਨਾ ਉਹ ਬੜਾ ਸਹੀ ਸਮ ਅਪ ਕਰਦੇ ਨੇ, ਤੇ ਬੜੀ ਅੱਛੀ ਇਹਨਾਂ ਦੀ ਹਮੇਸ਼ਾ ਹੀ ਹੁੰਦੀ ਹੈ। ਕਨਕਲੂਡ ਕਰੋ ਜੀ ਤੁਸੀਂ। ਆਈ ਐਮ ਲਰਨਿੰਗ, ਤੁਹਾਡੇ ਸਾਰਿਆਂ ਦੀ ਤਰ੍ਹਾਂ ਸਟਰਗਲ ਹੀ ਕਰ ਰਹੇ ਹਾਂ। ਆਈ ਐਮ ਲਰਨਿੰਗ, ਪਰ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜੇ ਅਸੀਂ ਨਟੀ ਦਾ ਬੰਦ ਜਿਹੜਾ ਹੈਗਾ, ਜਿਹੜੀ ਕਹਿ ਰਹੀ ਹੈ ਜਿਉਂ ਸਾਗਰ ਦੀ ਛਾਤੀ ਤੇ ਕੋਈ ਰਿਹਾ ਮਛੇਰਾ ਗਾ, ਉਹ ਪਿਛਲੀ ਵਾਰੀ ਵੀ ਇਹਦੇ ਉੱਤੇ ਥੋੜੀ ਡਿਸਕਸ਼ਨ ਹੋਈ ਸੀ, ਔਰ ਉਹ ਤੋਂ ਪਹਿਲਾਂ ਇੱਕ ਗੀਤ ਆਇਆ ਸੀਗਾ, ਔਰ ਮੈਂ ਸਮਝਦਾ ਸੀ ਕਿ ਜਿਹੜੀ ਇੱਕ ਮਛੇਰੇ ਦੀ ਆਵਾਜ਼ ਹੈ, ਉਹ ਇੱਕ ਇਨਸਾਨ ਦੀ ਐਡੇ ਵੱਡੇ ਸਮੁੰਦਰ ਦੇ ਵਿੱਚ, ਪਾਣੀ ਦੇ ਵਿੱਚ, ਸਮਾਜ ਦੇ ਵਿੱਚ ਇੱਕ ਇਨਸਾਨ ਦੀ ਜਿਹੜੀ ਕੋਈ ਬਿਰਹਾ ਦੀ ਜਾਂ ਸੈਡ ਆਵਾਜ਼ ਹੈ, ਉਹਦਾ ਗੱਲ ਹੈ। ਅੱਗੇ ਕਹਿੰਦੇ ਕਿ ਜਾਂ ਬਿਰਹਣ ਦੇ ਕਾਲਜੇ ਕੋਈ ਸ਼ਬਦ ਤੁਖੇ, ਕੋਈ ਝੂਠੇ ਪ੍ਰੇਮੀ ਨੇ ਕੋਈ ਕਿਸੇ ਆਪਣੀ ਪ੍ਰੇਮਿਕਾ ਦੇ ਕੰਨ ਵਿੱਚ ਕੋਈ
ਝੂਠਾ ਸ਼ਬਦ, ਇੱਕ ਲਫ਼ਜ਼ ਕੋਈ ਐਸਾ ਬੋਲ ਗਿਆ ਕਿ ਜਿਸ ਕਰਕੇ ਉਹਦਾ ਦਿਲ ਦੁਖ ਰਿਹਾ, ਦਿਲ ਦੇ ਵਿੱਚ ਬਹੁਤ ਹੀ ਰੜਕ ਹੈ ਕਾਲਜੇ ਦੇ ਵਿੱਚ। ਉਹ ਤੋਂ ਅੱਗੇ ਸੂਤਰਧਾਰ ਕਹਿੰਦਾ ਕਿ ਇਹ ਕਹਿੰਦਾ ਕਿ ਕੈਸਾ ਆਨੰਦ ਹੈ, ਇਹ ਮਤਲਬ ਇਹਦੇ ਵਿੱਚ ਕੀ ਫੀਲਿੰਗ ਹੈ ਕਿ ਸ਼ਬਦ ਦੀ ਮਹਿਕ, ਸ਼ਬਦ ਇੱਥੇ ਵਰਡ ਕਹ ਲਓ ਜਾਂ ਜੋ ਵੀ ਉਹਨੇ ਉਹਦੇ ਕੰਨ ਦੇ ਵਿੱਚ ਕਿਹਾ, ਕਿ ਸ਼ਬਦ ਦੀ ਮਹਿਕ, ਸ਼ਬਦ ਦੀ ਮਹਿਕ ਮੀਨਸ ਸ਼ਬਦ ਦਾ ਜੋ ਅਸਰ ਹੈ, ਸ਼ਬਦ ਦੀ ਜੋ ਐਸੈਂਸ ਹੈ, ਜਾਂ ਅਸੀਂ ਡਾਕਟਰ ਸਾਹਿਬ ਕਹਿੰਦੇ ਸੀ ਕਿ ਐਕਸਪੀਰੀਅੰਸ ਹੈ, ਜੋ ਜਿਹਨੂੰ ਕਿ ਐਕਸਪਲੇਨ ਕਰਨਾ ਬਹੁਤ ਮੁਸ਼ਕਿਲ ਹੈ। ਉਹ ਕਹਿ ਰਿਹਾ ਸੂਤਰਧਾਰ ਕਿ ਇਸ ਸ਼ਬਦ ਦੀ ਐਸੈਂਸ ਨੂੰ, ਐਕਸਪੀਰੀਅੰਸ ਨੂੰ ਮੇਰੇ ਤੋਂ ਫੜੀ ਨਹੀਂ ਜਾ ਰਹੀ, ਮੈਨੂੰ ਸਮਝ ਨਹੀਂ ਕੁਛ ਆ ਰਹੀ ਕਿ ਤੂੰ ਇਹ ਕੀ ਕਹਿ ਰਹੀ ਹੈ, ਸ਼ਬਦ ਤੇ ਉਹਦੀ ਮਹਿਕ ਦੀ ਗੱਲ ਹੈ। ਤੇ ਅੱਗੇ ਐਗਜ਼ਾਮਪਲ ਹੈਗੀ ਹੈ ਭੌਰੇ ਦੀ, ਕਿ ਜਿਉਂ ਭੌਰਾ ਬੜੇ ਖੁਸ਼ੀਆਂ ਦੇ ਨਾਲ ਖੁਸ਼ਬੂਆਂ ਦੇ ਵਿੱਚ ਗੁਣਗੁਣ ਕਰਦਾ ਕਮਰ ਦੇ ਫੁੱਲ ਦੇ ਉੱਤੇ ਸਮੈਲਸ ਲੈਣ ਲਈ ਜਾਂਦਾ, ਤੇ ਮਹਿਕ ਦੇ ਕੱਜਣ ਲਿਪਟੇ ਹੋਏ ਉੱਥੇ ਅੱਗੇ ਜਾ ਕੇ ਇੱਕ ਨੀਲੇ ਸੁਪਨ ਜਿਹਾ, ਨੀਲਾ ਸੁਪਨ ਮੀਨ ਕਿ ਸੈਡ, ਉਦਾਸ ਸੁਪਨਾ, ਉਹਦੀ ਜਾ ਕੇ ਫੀਲਿੰਗ ਸ਼ੁਰੂ ਹੁੰਦੀ ਹੈ। ਸੋ ਸ਼ਿਵ ਕੋ ਦੋਵੇਂ ਚੀਜ਼ਾਂ ਨੂੰ ਨਾਲ ਕੇ, ਇੱਕ ਤਾਂ ਮਿਲਣ ਦੇ ਵਿੱਚ ਖੁਸ਼ੀ ਜਿਹੜੀ ਤੁਹਾਨੂੰ ਹੁੰਦੀ ਹੈ, ਔਰ ਨਾਲ ਹੀ ਉਦਾਸੀ ਨੂੰ ਵੀ, ਬਿਰਹਾ ਨੂੰ ਵੀ। ਜਿੱਦਾਂ ਇਹ ਅੱਗੇ ਐਗਜ਼ਾਮਪਲ ਹੈ ਕਿ ਉਹ ਵਿਡੋ ਹੈ ਕੋਈ, ਉਸਨੇ ਬੜੀ ਐਂਟੀਸਿਪੇਸ਼ਨ ਦੇ ਨਾਲ, ਬੜੀ ਖੁਸ਼ੀ ਦੇ ਨਾਲ ਬਿਸਤਰਾ ਬਣਾਇਆ, ਪਲੰਗ ਦੇ ਉੱਤੇ ਸੇਜ ਸਜਾਈ ਆ, ਪਰ ਠੰਡੇ ਸਾਹ ਭਰ ਕੇ ਉਹਨੂੰ ਸੁੰਨੀ ਸੇਜ ਨੂੰ ਉਹ ਫਿਰ ਸੈਡ ਸਿਚੁਏਸ਼ਨ ਆ ਜਾਂਦੀ ਆ। ਸੋ ਪਿਆਰ ਦੇ ਵਿੱਚ ਦੋਵੇਂ ਰੰਗ ਨੇ, ਇੱਕ ਤੇ ਖੁਸ਼ੀ, ਮਸਤੀ, ਹੈਪੀਨੈਸ, ਲਿਵਿੰਗ ਦਾ ਐਂਟੀਸਿਪੇਸ਼ਨ, ਦੂਸਰੀ ਵਿਛੋੜੇ ਦੀ, ਬਿਰਹਾ ਦੀ, ਤੁਹਾਡੀਆਂ ਆਸਾਂ ਉਮੀਦਾਂ ਸਾਰੀਆਂ ਦੇ ਵਿੱਚ ਉਮਰ ਲੰਘਾ ਦੇਣੀ, ਬਿਰਹਾ, ਜਿੱਦਾਂ ਸ਼ਿਵ ਕੁਮਾਰ ਕਹਿੰਦਾ। ਸੋ ਮੈਨੂੰ ਲੱਗਦਾ ਕਿ ਇਹ ਦੋਵੇਂ ਨਟੀ ਔਰ ਸੂਤਰਧਾਰ ਦੇ ਦੋਵੇਂ ਬੰਦ ਜਿਹੜੇ ਨੇ ਇੱਕ ਸ਼ਬਦ ਤੇ ਨੇ, ਕਿ ਸੂਤਰਧਾਰ ਕਹਿੰਦਾ ਮੈਨੂੰ ਸਮਝ ਨਹੀਂ ਆ ਰਹੀ ਕਿ ਕੀ ਚੀਜ਼ ਹੈ, ਕਿ ਐਂਟੀਸਿਪੇਸ਼ਨ ਵਿੱਚ ਇੰਨੀ ਖੁਸ਼ੀ, ਉਹਤੇ ਜਾਣ ਤੋਂ ਬਾਅਦ ਇੰਨੀ ਜ਼ਿਆਦਾ ਉਦਾਸੀ, ਇਹ ਕੀ ਚੀਜ਼ ਹੈ। ਫਿਰ ਤੀਸਰਾ ਬੰਦ ਜਿਹੜਾ ਹੈਗਾ ਕਿ ਚੰਬਾਲਣਾ ਰਲ ਮਿਲ ਕੇ ਗਾਣਾ ਗਾ ਰਹੀਆਂ ਨੇ, ਬੜੀ ਲੰਮੀਆਂ ਲੰਮੀਆਂ ਹੇਕਾਂ ਲਾ ਕੇ। ਤੇ ਅਗਲਾ ਜਿਹੜਾ ਹੈਗਾ ਕਿ ਆਪਣੇ ਕਿਸ਼ੋਰ ਔਰ ਤੁਸੀਂ ਵੀ ਸਾਰੇ ਦੱਸਿਆ ਕਿ ਚਰਖੇ ਦੀ ਤੰਦ ਜਿਹੜੀ ਆ, ਹੁਣ ਪਤਾ ਨਹੀਂ ਤੁਹਾਡੀ ਕਿਤਾਬ ਦਾ ਨਾਂ ਵੀ ਤੇ ਤ੍ਰਿੰਜਣ ਰੱਖਿਆ ਤੁਸੀਂ ਆਪਣੇ ਬਿਜ਼ਨਸ ਦਾ, ਜ਼ੁਬੈਰ ਸਾਹਿਬ। ਤ੍ਰਿੰਜਣ ਜਿਹੜਾ ਹੁੰਦਾ ਲੇਡੀਜ਼ ਦਾ, ਆਮ ਤੌਰ ਤੇ ਕੁੜੀਆਂ ਯੰਗ ਆਪਣੇ ਵਿਆਹਾਂ ਲਈ ਇਕੱਠੀਆਂ ਹੋ ਕੇ ਕੱਤਦੀਆਂ ਨੇ, ਔਰ ਉਹਦੇ ਵਿੱਚ ਫਿਰ ਯਾਦਾਂ ਉਹਨਾਂ ਨੂੰ ਆਉਂਦੀਆਂ ਨੇ, ਔਰ ਉਹਦੇ ਵਿੱਚ ਘੂੰ ਘੂੰ ਦੀ ਆਵਾਜ਼ ਜਿਹੜੀ ਆਉਂਦੀ ਹੈ, ਇਟਸ ਮੈਸਮਰਾਈਜ਼ਿੰਗ। ਤ੍ਰਿੰਜਣ ਪੰਜਾਬੀ ਕਲਚਰ ਦੀ ਬਹੁਤ ਵੱਡੀ ਯਾਦਾਂ ਦੀ ਗੱਲ ਹੈ, ਕਿ ਮੇਰੀ ਕੋਈ ਤੇ ਗਾ ਰਹੀ ਹੈ ਕਿ ਮੈਂ ਕੱਤ ਰਹੀ ਹਾਂ ਕਿ ਅੱਗੇ ਮੇਰੀ ਵਿਆਹ ਤੋਂ ਬਾਅਦ ਇਸ ਤਰ੍ਹਾਂ ਦੀ ਜ਼ਿੰਦਗੀ ਖੁਸ਼ੀ ਦੀ ਹੋਏਗੀ, ਔਰ ਕਈ ਕੱਤ ਰਹੀਆਂ ਹੁੰਦਾ ਜਿਹਦਾ ਮਾਵਾਂ ਕਿਸੇ ਦਾ ਪੁੱਤ ਚਲ ਗਿਆ ਲੜਾਈ ਦੇ ਵਿੱਚ ਤੇ ਉਹਦੀ ਯਾਦ ਦੇ ਵਿੱਚ ਕੱਤ ਰਹੀਆਂ ਨੇ। ਸੋ ਮੇਰਾ ਤ੍ਰਿੰਜਣ ਦਾ ਕੱਤਣਾ ਦੋਵੇਂ ਹੀ ਨੇ, ਐਂਟੀਸਿਪੇਸ਼ਨ ਵੀ ਹੈ ਤੇ ਸੈਡਨੈਸ ਵੀ ਆ। ਸੋ ਇਹ ਦੋਵਾਂ ਚੀਜ਼ਾਂ ਨੂੰ ਲੈ ਕੇ ਸ਼ਿਵ ਕੁਮਾਰ ਅੱਗੇ ਚੱਲ ਰਿਹਾ। ਔਰ ਅਗਲਾ ਬੰਦ ਜਿਹੜਾ ਤੁਸੀਂ ਅਖੀਰ ਚ ਪੜਿਆ ਕਿ ਚਲੋ ਇਹ ਜਿਹੜੀਆਂ ਸਾਡੇ ਵੱਲ ਆ ਰਹੀਆਂ ਨੇ, ਸਿਰਾਂ ਦੇ ਉੱਤੇ ਇਹਨਾਂ ਨੇ ਗੜਵੇ ਚੱਕੇ ਹੋਏ ਨੇ, ਔਰ ਇਹ ਇੱਥੇ ਆਪਸ਼ਨ ਸੂਤਰਧਾਰ ਦੇ ਰਿਹਾ ਕਿ ਜਾਂ ਤੇ ਅਸੀਂ ਸਵਰਗ ਨੂੰ, ਗਗਨਾਂ ਨੂੰ ਵਾਪਸ ਚਲੇ ਜਾਈਏ, ਮਿਥੀਕਲ ਨੇ, ਮਤਲਬ ਕਿ ਸਵਰਗ ਦੇ ਵਿੱਚ ਤਾਂ ਖੁਸ਼ੀਆਂ ਹੀ ਖੁਸ਼ੀਆਂ, ਹਰ ਚੀਜ਼ ਫਰੀ, ਜ਼ਿੰਦਗੀ ਦੇ ਇਹ ਵਾਸੀ ਨੇ ਜਿਹੜੇ, ਕਿ ਜਾਂ ਤਾਂ ਉੱਥੇ ਚਲੀਏ, ਜਾਂ ਇਸ ਤਰ੍ਹਾਂ ਕਰੀਏ ਕਿ ਅਸੀਂ ਧਰਤੀ ਦੇ ਉੱਤੇ ਰੂਪ ਵਟਾ ਕੇ ਇਹਨਾਂ ਦੀ ਗੱਲ ਸੁਣੀਆਂ, ਕੁੜੀਆਂ ਕੀ ਕਹਿ ਰਹੀਆਂ ਨੇ। ਸੋ ਮੈਂ ਥੋੜਾ ਇਸ ਤਰ੍ਹਾਂ ਦੇਖ ਰਿਹਾ ਸੀ ਕਿ ਸੂਤਰਧਾਰ ਨੂੰ ਵੀ ਇਹ ਡਬਲ ਮਾਈਂਡਡਨੈਸ ਹੈ ਕਿ ਮੁੜ ਜਾਈਏ ਆਪਣੀ ਐਸ਼ੋ ਇਸ਼ਰਤ ਦੀ ਜ਼ਿੰਦਗੀ ਸਵਰਗਾਂ ਦੇ ਵਿੱਚ, ਜਾਂ ਇਹ ਕੁੜੀਆਂ ਦੀ ਗੱਲ, ਦਰਦ ਫਿਰਾਕ ਦੀਆਂ ਗੱਲਾਂ ਵੀ ਸੁਣੀਆਂ ਥੋੜਾ ਜਿਹਾ। ਮੈਂ ਥੋੜਾ ਇਸ ਤਰ੍ਹਾਂ ਦੇਖ ਰਿਹਾ ਸੀ। ਸੌਰੀ ਮੈਂ ਇੰਟਰਰਪਟ ਕਰਨੀ ਪਿਆ। ਜਿਸ ਤਰ੍ਹਾਂ ਗ੍ਰੀਕ ਮੈਥੋਲੋਜੀ ਵਿੱਚ ਗॉड्स ਜਿਹੜੇ ਨੇ ਉਹ ਮਤਲਬ ਦੇ ਕੈਨ ਮੂਵ ਔਨ ਬਿਟਵੀਨ ਸਵਰਗ ਜਿਹੜੇ
या हेवन या हेल के आखी किनो एंड अर्थ एज वेल सो उसी तरह ये हिंदुइज्म विच ये कॉन्सेप्ट आ कि गॉड जेड़े मिथिकल गॉड जेड़े ओ जमीन पर जमीन पर भी ओ आ सकने और अपना काम करी वापस गच्छी सकने इस तरह ना कोई क्या कैसा कि मिकी कोई मतलब हिंदुइज्म फिलॉसफी ना कोई ज्यादा पता नहीं माइथोलॉजी ना ਇਹ ਮਿਥੀਕਲ ਕੈਰੈਕਟਰਸ ਨੇ ਦੋਵੇਂ ਸਵਰਗੀ ਮਤਲਬ ਕਿ ਉਹ ਇਨਸਾਨੀ ਦੁਨਿਆਵੀ ਇਨਸਾਨ ਚੀਜ਼ਾਂ ਵੀ ਬਣ ਸਕਦੇ ਨੇ ਔਰ ਦੂਸਰੇ ਵੀ ਨੇ ਸੋ ਥੀਸ ਆਰ ਆਲ ਇਮੇਜਿਨਰੀ ਹਿੰਦੂਇਜ਼ਮ ਦੇ ਵਿੱਚ ਬੜੇ ਕੁਝ ਨੇ ਦੇਵੀ ਦੇਵਤੇ ਨੇ ਉਹ ਸਾਰਾ ਕੁਝ ਇਸ ਤਰ੍ਹਾਂ ਕਰ ਸਕਦੇ ਨੇ ਯੂ ਰਾਈਟ ਗ੍ਰੀਕ ਮੈਥੋਲੋਜੀ ਦੇ ਨਾਲ ਕਾਫੀ ਰਲਦੀ ਗੱਲ ਹੈ ਹਾਂ ਆਪਣੇ ਜਿਹੜੀ ਮੈਥੋਲੋਜੀ ਹੈ ਨਾ ਕਿਸ਼ੋਰ ਜੀ ਇਹਨੂੰ मेरा हाल मार्क्स ने किया सी बंदे दा ना चाइल्डहुड है माइथोलॉजी जेड़ा बंदे दा बचपन है क्योंकि वो जिस तरह चीज़ां नूं नज़र आंदियां सी उस तरह फिर उन्होंने बदलां तो डरिया फिर बदलां दी पूजा शुरू कर दी दरियावां तो लेकिन माइथोलॉजी असली बहुत इंपॉर्टेंट है कि एक बंदे दा अनकॉन्शियस भी है उस जेड़ा ना जेड़े ओदे अनकॉन्शियस जेड़े खौफ सन ਜਾਂ ਕਿਸੇ ਚੀਜ਼ ਨੂੰ ਉਹ ਇੰਸਪਾਇਰ ਹੁੰਦਾ ਸੀ ਜਿਹੜੇ ਕਿਹੜੀ ਸਾਰਾ ਕੁਝ ਉਹਦੀ ਤਾਰੀਖ ਹੈ ਉਹਦੇ ਬਾਅਦ ਫਿਰ ਮੈਜਿਕ ਆਇਆ ਫਿਰ ਮੈਜਿਕ ਦੇ ਬਾਅਦ ਫਿਰ ਰਿਲੀਜਨ ਦਾ ਪੀਰੀਅਡ ਆਉਂਦਾ ਹੈ ਜਿਹੜੀ ਅਸੀਂ ਹਿਊਮਨ ਹਿਸਟਰੀ ਜਿਹੜੀ ਸਾਡੀ ਚੱਲਦੀ ਹੈ ਫਿਰ ਉਹਦੇ ਖਿਲਾਫ ਵੀ ਰਿਵੋਲਟ ਹੋਇਆ ਰਿਲੀਜਨ ਦੇ ਵੀ ਤੇ ਹੁਣ ਅਸੀਂ ਮਾਡਰਨ ਵਰਲਡ ਦੇ ਵਿੱਚ ਵੀ ਹਰ ਤਰ੍ਹਾਂ ਦੇ ਲੋਕ ਨੇ ਹਾਂ ਜੀ ਬਿਲਕੁਲ ਰੈਸ਼ਨਲਿਜ਼ਮ ਔਰ ਪੋਸਟ ਹਾਂ ਜਿਹੜਾ ਚਰਖਾ ਹੈ ਨਾ ਚਰਖਾ ਉਹਦੇ ਤੇ ਬਹੁਤ ਲੰਬੀ ਗੱਲ ਹੋ ਸਕਦੀ ਹੈ ਜਿਹੜਾ ਚਰਖਾ ਹੈ ਉਹ ਜਿਹੜੀ ਸ਼ਾਹ ਹੁਸੈਨ ਦੀ ਸ਼ਾਇਰੀ ਉਹਦਾ ਮੇਨ ਮੈਟਾਫਰ ਹੈ ਚਰਖਾ ਮੇਰਾ ਰੰਗੜਾ ਰੰਗ ਲਾਲ ਇਹ ਪਹਿਲੀ ਕਾਫੀ ਹੈ ਉਹਦੀ ਸ਼ਾਹ ਹੁਸੈਨ ਦੀ ਚਰਖੇ ਦਾ ਬਹੁਤ ਇੱਕ ਤਵੀਲ ਮੈਟਾਫਰ ਹੈ ਉਹ ਸਾਡੇ ਨਾਲ ਇੱਥੇ ਨਹੀਂ ਹੈ ਲੇਕਿਨ ਬੇਸਿਕ ਜਿਹੜਾ ਚਰਖਾ ਹੈ ਨਾ ਉਹ ਜਿਹੜੀ ਕਾਇਨਾਤ ਹੈ ਸਾਡੀ ਜਿਹੜੀ ਜ਼ਮੀਨ ਸਾਡੀ ਸੂਰਜ ਦੇ ਗਿਰਦ ਘੁੰਮ ਰਹੀ ਹੈ ਇਹ ਉਹਦਾ ਸਿੰਬਲ ਹੈ ਉਹ ਜਿਹੜਾ ਚਰਖਾ ਘੁੰਮ ਰਿਹਾ ਨਾ ਇਹ ਉਹ ਹੈ ਉਹ ਸਰਕਲ ਹੈ ਕਾਇਨਾਤ ਦੂਸਰਾ ਹੈਗਾ ਹਰਕਤ ਜਿਹੜੀ ਹੈ ਮੋਸ਼ਨ ਹੈ ਜਿਹੜੀ ਉਹਦਾ ਚਰਖਾ ਤੁਹਾਨੂੰ ਯਾਦ ਹੈ ਕਿ ਡਾਕਟਰ ਮਨਜ਼ੂਰ ਸਾਹਿਬ ਦੀ ਕਿਤਾਬ ਦਾ ਨਾਂ ਸੀ ਤਨ ਦੇਸਾਂ ਤੇਰਾ ਤਾਨਾ ਜਿੰਦੜੀਏ ਨਹੀਂ ਤਨ ਦੇਸਾਂ ਤੇਰਾ ਤਾਨਾ ਤੰਦ ਜਿਹੜੀ ਉਹ ਸਾਹ ਹੈ ਤੁਹਾਡਾ ਜਿਸ ਤਰ੍ਹਾਂ ਤੰਦ ਟੁੱਟੇਗੀ ਤੁਸੀਂ ਲੱਗੇ ਜਾਓਗੇ ਤੇ ਉਹ ਵੀ ਹੈ ਕਿ ਉਹ ਜਿਹੜਾ ਉਹ ਚਰਖੇ ਦੇ ਨਾਲ ਉਹ ਵੀ ਰਿਲੇਟ ਹੋ ਜਾਂਦਾ ਹੈ ਇਹ ਕਾਇਨਾਤ ਜਿਹੜੀ ਹੈ ਯੂਨੀਵਰਸ ਜਿਹੜੀ ਹੈ ਕਾਸਮੋਸ ਜਿਹੜੀ ਹੈ ਇਹਦਾ ਵੀ ਸਾਰਾ ਉਹ ਉਹਦੇ ਵਿੱਚ ਚੀਜ਼ਾਂ ਆਉਂਦੀਆਂ ਨੇ ਹੋਰ ਵੀ ਬੇਸ਼ੁਮਾਰ ਦੀਆਂ ਹੈ ਨੇ ਰਮਜ਼ਾਨ ਜੇ ਕਦੀ ਸ਼ਾਹ ਹੁਸੈਨ ਪੜ੍ਹਿਆ ਤੇ ਫਿਰ ਅਸੀਂ ਖੋਲਾਂਗੇ ਇਹ ਜਿਹੜਾ ਅਸੀਂ ਹੁਣ ਬੰਦ ਅਸੀਂ ਐਕਚੁਅਲੀ ਪੜ੍ਹ ਰਹੇ ਹਾਂ ਜਿਹੜੀਆਂ ਲਾਈਨਾਂ ਪੜ੍ਹ ਰਹੇ ਹਾਂ ਇਹ ਬਰਥਡੇ ਹੈਗੀ ਹੈ ਇੱਕ ਇਸ ਟਾਈਮ ਜਿਹੜਾ ਇੱਕ ਰਾਜਾ ਹੈਗਾ ਉਹਦੀ ਬਰਥਡੇ ਹੈ ਜਿਵੇਂ ਸ਼ਿਵ ਨੇ ਬਣਾਇਆ ਹੈ ਔਰ ਉਹਦੀ ਅੱਗੇ ਜਾ ਕੇ ਕੁਰਬਾਨੀ ਵੀ ਹੋਏਗੀ ਪਤਾ ਨਹੀਂ ਕੁਛ ਬੱਕਰੀਆਂ ਕੁਰਬਾਨ ਹੋਣਗੀਆਂ ਔਰ ਇੱਕ ਔਰਤ ਵੀ ਉਹਦੇ ਤੇ ਕੁਰਬਾਨ ਹੋਏਗੀ ਉਹ ਜਿਹੜੀ ਬਰਥਡੇ ਰਾਜੇ ਦੀ ਮਨਾਈ ਜਾ ਰਹੀ ਹੈ ਵਿਰਮਨ ਕਰਕੇ ਉਹਦਾ ਨਾਂ ਹੈ ਉਹਦਾ ਭਰਾ ਹੈ ਸਲਵਾਨ ਉਹ ਇੱਥੇ ਜਿਹੜੀਆਂ ਚੰਬਿਆਲਣਾ ਹੈਗੀਆਂ ਨੇ ਉਹਨਾਂ ਚੋਂ ਉਹ ਦੇਖੇਗਾ ਉਸ ਲੂਣਾ ਨੂੰ ਇੱਥੇ ਉਹ ਦੇਖੇਗਾ ਤੇ ਫਿਰ ਉਹਨੂੰ ਸਾਰਾ ਅੱਗੇ ਜਿਹੜੀ ਹੈ ਨਾ ਕਹਾਣੀ ਸੌਰੀ ਜ਼ੁਬੈਰ ਸਾਹਿਬ ਇਹ ਗੜਵੇ ਚ ਆ ਕੇ ਤੇ ਉਸਨੀ ਬਰਥਡੇ ਉਹ ਗੜਵੀ ਉਹਦੀ ਬਰਥਡੇ ਹੈ ਨਾ ਰਾਜੇ ਦੀ ਤੇ ਉਹ ਸੈਲੀਬ੍ਰੇਟ ਕਰ ਰਹੀਆਂ ਨੇ ਠੀਕ ਠੀਕ ਚੰਬੇ ਸਾਰਾ ਜਿਹੜਾ ਸੀਨ ਹੋ ਰਿਹਾ ਨਾ ਚੰਬੇ ਚ ਹੀ ਹੋ ਰਿਹਾ ਹਾਂ ਜੀ ਸਮਝ ਗਿਆ ਸਹੀ ਸਾਹਿਬ ਮੈਂ ਖਿਆਲ ਸੀ ਅਸੀਂ ਬੰਦ ਬਾਏ ਬੰਦ ਚੱਲਾਂਗੇ ਤੇ ਲੇਕਿਨ ਉਹ ਕਿਉਂਕਿ ਐਵਰੀਥਿੰਗ ਇਜ਼ ਕਨੈਕਟਡ ਮੈਂ ਲੱਗਾ ਸੀ ਕਿ ਜਿਵੇਂ ਇਹ ਜਿਹੜੀ ਮਹਿਕ ਤਲਾਬ ਦੇ ਵਿੱਚ ਜਾਂ ਸਰੋਵਰ ਦੇ ਵਿੱਚ ਕਮਲ ਦਾ ਖਿਲਣਾ ਔਰ ਕਮਲ ਦੀ ਜਿਹੜੀ ਸਾਡੀ ਇੱਕ ਰਮਜ਼ ਹੈਗੀ ਹੈ ਸਾਡੇ ਕਲਚਰ ਦੇ ਵਿੱਚ ਉਹ ਸਾਰੀ ਸਾਨੂੰ ਪਤਾ ਹੈ ਮੈਨੂੰ ਲੱਗਾ ਜਿਵੇਂ ਭੰਵਰਾ ਜਿਹੜਾ ਉਹ ਮੈਨੂੰ ਲੱਗਾ ਜਿਵੇਂ ਉਹ ਜਗ੍ਹਾ ਜਗ੍ਹਾ ਤੇ ਜਾ ਕੇ ਤੇ ਉਹ ਰਸ ਚੂਸਦਾ ਹੈ ਨਾ ਫੁੱਲਾਂ ਚੋਂ ਮੈਨੂੰ ਲੱਗਾ ਜਿਵੇਂ ਕਿ ਸ਼ਾਇਦ ਉਹ ਤਿਆਰ ਕਰਦਾ ਪਿਆ ਸਾਨੂੰ ਮੈਟਾਫੋਰਿਕਲੀ ਕਿ ਜਿਹੜਾ ਕਮਲ ਹੈ ਜਿਹੜਾ ਕਚਰੇ 'ਚ ਖਿਲਿਆ ਉਹ ਲੂਣਾ ਤੇ ਜਿਹੜਾ ਰਾਜਾ ਹੈ ਉਹ ਭੰਵਰਾ ਜਿਹੜਾ ਗੁੰਨ ਕਰਦਾ ਜਾ ਰਿਹਾ ਔਰ ਰਸ ਚੁੱਕਦਾ ਪਿਆ
ਇਹ ਮੈਨੂੰ ਕਿਆ ਲੱਗਾ ਬਾਤ ਜਿਵੇਂ ਹੈ ਸਹੀਦ ਸਾਹਿਬ, ਛਾ ਗਏ ਹੋ ਤੁਸੀਂ, ਇਹ ਜਿਵੇਂ ਕਿ ਛਾ ਗਏ ਹੋ, ਐਂਟੀਸਿਪੇਸ਼ਨ, ਬੜਾ ਜ਼ਬਰਦਸਤ ਦੱਸਿਆ ਤੁਸੀਂ। ਆਈ ਡੋਂਟ ਨੋ ਮੇਰੇ ਬਟ ਜ਼ਹਿਨ 'ਚ ਮੈਨੂੰ ਇਹ ਗੱਲ ਨਹੀਂ ਹੈ। ਬਿਲਕੁਲ ਸਹੀ ਹੈ, ਬਿਲਕੁਲ ਮੇਰੇ ਸਹੀ ਇਹਦੇ ਗੱਲ ਚ ਕੀਤੀ ਜੀ ਤੁਸੀਂ। ਕਿ ਬਹੁਤ ਸੋਹਣੀ ਐਂਟੀਸਿਪੇਸ਼ਨ ਗੱਲ ਹੈ। ਉਹ ਹਮ, ਸਾਨੂੰ ਬਹੁਤ ਪ੍ਰੇਅਰ ਸੋਹਣੀ ਕਰਦਾ ਪਿਆ ਵੇ ਕਿ ਇੱਕ ਐਸਾ ਲੂਣਾ ਜਿਵੇਂ ਕਿ ਗਰੀਬ ਖਾਨਦਾਨ ਚੋਂ, ਗਰੀਬ ਮਾਹੌਲ ਦੇ ਵਿੱਚ ਪਲੀ ਬੜੀ ਹੈ, ਲੇਕਿਨ ਉਸ ਗੰਦੇ ਤਾਲਾਬ ਦੇ ਜਿਹੜਾ ਪਾਣੀ ਖੜਾ ਹੈ ਔਰ ਬਦਬੂਦਾਰ ਹੈ, ਉਹਦੇ ਚੋਂ ਐਡਾ ਖੂਬਸੂਰਤ ਫੁੱਲ ਖਿਲਦਾ ਪਿਆ ਔਰ ਜਿਹਦੇ ਤੇ ਉੱਡ ਉੱਡ ਕੇ ਭੰਵਰਾ ਜਾ ਰਿਹਾ। ਸੋ ਇਹ ਮੈਨੂੰ ਲੱਗਾ ਕਿ ਜਿਵੇਂ ਉਹ ਪ੍ਰਿਪੇਅਰ ਕਰਦਾ ਪਿਆ ਸਾਨੂੰ ਇਹ ਹਾਂ ਜੀ, ਠੀਕ ਔਰ ਹੈ। ਉਹਦੇ ਬਾਅਦ ਨਾਲੇ ਹੁਣ ਫਿਰ ਅਗਲਾ ਮੈਂ- ਬੰਦ ਵੀ ਪੜੋ ਤੁਸੀਂ। ਮੇਰੇ ਖਿਆਲ ਆਈ ਹਾਂ ਐਗਰੀ ਜੀ, ਵਿਦ ਸਾਈਦ ਸਾਹਿਬ ਕਿ ਬੰਦ ਬਾਈ ਬੰਦ ਜੇ ਜਾਈਏ ਨਾ ਸਾਨੂੰ ਇਨਸਾਈਟ ਹੋਰ ਮਿਲੇਗੀ, ਨਹੀਂ ਤੇ ਮੈਂ ਉਹ ਬਸ ਚਾਰ ਕਰਨਾ ਨਹੀਂ ਚਾਹ ਰਿਹਾ ਸੀ ਗੱਲ, ਮੈਂ ਐਵੇਂ ਹੀ ਕਰ ਹਮ ਦਿੱਤੀ। ਮੈਂ ਖੁਦ ਨਹੀਂ, ਸ਼ੁਰੂ ਦੇ ਵਿੱਚ ਮੈਂ ਨਹੀਂ ਕੀਤੀ। ਮੈਂ ਕਿ ਸ਼ਾਇਦ ਥੋੜੀ ਜਿਹੀ ਮਦਦ ਮਿਲ ਜਾਏ ਖੋਲਣ 'ਚ, ਤੇ ਉਹ ਸਾਰਾ ਉਹ ਮੈਂ ਆਪ ਵੀ ਨਹੀਂ ਕਰ ਰਿਹਾ। ਮੈਨੂੰ ਪਤਾ ਹੈ ਕਿ ਉਹਦੇ ਨਾਲ ਮਜ਼ਾ ਨਹੀਂ ਆਏਗਾ, ਸਾਰੀ ਕਹਾਣੀ ਦਾ ਪਤਾ ਲੱਗ ਜਾਏਗਾ। ਇੱਕ ਤੇ ਹੋਰ ਹੁਣ ਵੀ ਸਹੀ ਸਾਹਿਬ ਪੜੋ ਤੁਸੀਂ। ਇੱਕ ਹੋਰ ਵੀ ਗੱਲ ਇੱਥੋਂ ਸਾਫ਼ ਹੋ ਰਹੀ ਹੈ, ਦੋਹਾਂ ਦੇ ਵਿਊ ਪੁਆਇੰਟ ਵੱਖਰੇ ਵੱਖਰੇ ਨੇ। ਸੂਤਰਧਾਰ ਇਜ਼ ਐਕਚੁਅਲੀ ਅ ਡਬਲ ਮਾਈਂਡਡ ਪਰਸਨ। ਉਹ ਕਹਿੰਦਾ ਕਿ ਇਹ ਜਿਹੜਾ ਆ ਰਿਹਾ ਨੇ, ਇੱਕ ਤਾਂ ਐ ਕਰੋ ਕਿ ਸਾਰਿਆਂ ਨੂੰ ਇਗਨੋਰ ਕਰਕੇ ਛੱਡ ਕੇ ਆਪਣੇ ਸਵਰਗ ਨੂੰ ਵਾਪਸ ਚਲੀਏ, ਜਾਂ ਫਿਰ ਇਸ ਧਰਤੀ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਬਾਰੇ ਦੇਖੀਏ। ਨਟੀ ਕਹਿੰਦੀ ਨਹੀਂ, ਮੈਂ ਇਹਨੂੰ ਇਹ ਹੋਰ ਐਕਸਪਲੋਰ ਕਰਨਾ ਚਾਹੁੰਦੀ ਕਿ ਕੁੜੀਆਂ ਕੀ ਕਹਿ ਰਹੀਆਂ ਨੇ, ਕੀ ਕਰਨਾ ਚਾਹੁੰਦੀਆਂ। ਸੋ ਨਟੀ ਦੀ ਕਿਉਰਿਓਸਿਟੀ ਵਰਸਸ ਸੂਤਰਧਾਰ ਦੀ ਐਂਬੀਵਲੈਂਸ, ਸੂਤਰਧਾਰ ਦਾ ਡਬਲ ਮਾਈਂਡਡਨੈਸ ਕਿ ਉਹਦੇ ਚੋਂ ਗੱਲ ਨੂੰ ਪੂਰਾ ਐਕਸਪਲੋਰ ਵੀ ਨਹੀਂ ਕਰਨਾ ਤੇ ਚਲੋ ਦੇਖ ਲਿਆ ਤੇ ਗੱਲ ਖਤਮ ਹੋ ਗਈ। ਸੋ ਆਈ ਥਿੰਕ ਦੇयर ਇਜ਼ ਅ ਡਿਫਰੈਂਸ ਬਿਟਵੀਨ ਥੀਸ ਟੂ ਪਰਸਨੈਲਿਟੀਜ਼ ਆਲਸੋ। ਇਹਨੂੰ ਅਸੀਂ ਇਸ ਤਰ੍ਹਾਂ ਵੀ ਪੜ ਸਕਦੇ ਹਾਂ ਕਿ ਜਿਹੜੀ ਨਠੀ ਹੈ ਉਹ ਧਰਤੀ ਜਿਹੜੀ ਹੈ, ਧਰਤੀ ਦੇ ਵੱਲ ਉਹਦਾ ਉਲਾਰ ਹੈ। ਧਰਤੀ ਜਿਹੜੀ ਮਾਈਂਡਡ ਹੈ ਉਹ ਧਰਤੀ ਦੇ ਵਿੱਚ ਰਹਿਣਾ ਚਾਹੁੰਦੀ ਹੈ, ਉਹ ਜ਼ਮੀਨ ਦੇ ਵੱਲ, ਧਰਤ ਵੱਲ ਉਹਦਾ ਹੈ। ਔਰਤ ਹੋਣ ਦੇ ਇਸ ਤੋਂ ਇਹ ਵੀ ਲੱਗਦਾ ਕਿ ਔਰਤਾਂ ਧਰਤ ਵੱਲ ਨੇ ਤੇ ਬੰਦੇ ਫਲਸਫੇ ਪੜ੍ਹਾਉਂਦੇ ਨੇ ਅਸਮਾਨਾਂ ਵੱਲ ਨੇ। ਉਹ ਫਲਸਫਿਆਂ ਦੇ ਵਿੱਚ ਰਹਿਣਾ ਚਾਹੁੰਦੇ ਨੇ, ਮਾਈਥੋਲੋਜੀ 'ਚ ਰਹਿਣਾ ਚਾਹੁੰਦੇ ਨੇ, ਹਕੀਕਤ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ। ਤੇ ਨਡੀ ਜਿਹੜੀ ਹੈ ਉਹ ਥੱਲੇ ਵੱਲ ਹੈ, ਉਹ ਸੂਤਰਧਾਰਾ ਉੱਤੇ ਵੱਲ ਹੈ। ਬਿਲਕੁਲ ਇਹ ਸਾਡੀ ਜੀ ਕਲਾਸੀਕਲ ਪੰਜਾਬੀ ਇੱਕ ਟ੍ਰੈਡੀਸ਼ਨ ਹੈ ਔਰ ਲਿਟਰੇਚਰ ਦੀ ਵੀ, ਉਹ 'ਚ ਬੜੀ ਚੀਜ਼ ਕਲੀਅਰ ਹੋਈ ਹੈ। ਖਾਸ ਤੌਰ ਤੇ ਹੀਰ ਵਾਰਿਸ ਸ਼ਾਹ ਦੇ ਜਿਹੜੀ ਹੀਰ ਹੈ ਉਹ ਬੜੀ ਪ੍ਰੈਕਟੀਕਲ ਹੈ, ਉਹ ਬੜੀ ਜਿਹਨੂੰ ਕਹਿੰਦਾ ਨਾ ਸ਼ੀ ਇਜ਼ ਗਰਾਊਂਡਡ ਔਨ ਅਰਥ। ਤੇ ਵਰਸਸ ਜਿਹੜਾ ਰਾਂਝਾ ਹੈ ਉਹ ਸਲੋ ਵੀ ਹੈ ਥੋੜਾ ਜਿਹਾ, ਔਰ ਥੋੜਾ ਜਿਹਾ ਉਹਨੂੰ ਟਿਮਿਡ ਵੀ ਹੈ ਥੋੜਾ ਜਿਹਾ, ਔਰ ਕਨਫਿਊਜ਼ ਵੀ ਹੈ ਕਿ ਕਰਾਂ ਕਿ ਨਾ ਕਰਾਂ, ਲੇਕਿਨ ਸ਼ੀ ਇਜ਼ ਵੈਰੀ ਰੈਸ਼ਨਲ। ਤਾਂ ਆਈ ਥਿੰਕ ਉਹ ਇੱਕ ਟ੍ਰੈਂਡ ਚੱਲਦਾ ਪਿਆ। ਔਰ ਮੈਂ ਹਰ ਕਲਾਸੀਕਲ ਪੋਇਟ ਜਿਹੜੇ ਸਨ, ਅਸੀਂ ਸ਼ਾਹ ਹੁਸੈਨ ਦਾ ਤੇ ਹੀਰੋਇਕ ਔਰਤ ਹੈ, ਉਹ ਤੇ ਮਰਦ ਨੂੰ ਲੈਂਦੇ ਨਹੀਂ ਕਿਸੇ ਪਾਸਿਓਂ। ਉਹ ਤੇ ਕਹਿੰਦਾ ਫਿਰ ਡਾਕਟਰ ਜ਼ੁਬੈਰ ਸਾਹਿਬ, ਡਾਕਟਰ ਮਨਜ਼ੂਰ ਸਾਹਿਬ, ਔਰ ਸਾਰੀ ਜਿਹੜੀ ਟ੍ਰੈਡੀਸ਼ਨ ਹੈ ਕਿ ਇੱਕ ਜਿਹੜਾ ਔਰਤ ਦਾ ਜਗਾਣਾ ਹੈ ਅੰਦਰ, ਜਦ ਤੱਕ ਉਹ ਨਹੀਂ ਹੋਏਗਾ ਤਬ ਤੱਕ ਤੁਸੀਂ ਯੋਗ ਦੇ ਅਮਲ ਦੇ ਵਿੱਚੋਂ ਤੇ ਇਹ ਜਿਹੜਾ ਪ੍ਰੋਸੈਸ ਹੈ, ਟ੍ਰਾਂਜੀਸ਼ਨ ਹੈ ਜਿਹੜੀ ਰੈਸ਼ਨਲਿਜ਼ਮ ਵੱਲ ਤੇ ਸੂਫੀਜ਼ਮ ਵੱਲ ਤੇ ਇੱਕ ਹੋਣ ਨਾਲ, ਨੇਚਰ ਨਾਲ ਇੱਕ ਹੋਣ ਦੀ, ਜਾਂ ਜਿਹੜਾ ਬਿਰਹਾ ਉਹਨੂੰ ਮੁਕਾਉਣ ਵਾਸਤੇ ਬੜਾ ਜ਼ਰੂਰੀ ਹੈ ਕਿ ਤੁਸੀਂ ਆਪਣੀ ਔਰਤ ਜਗਾਓ। ਤੇ ਉਹ ਮੈਂ ਖਿਆਲ ਇਹੀ ਸਟ੍ਰੈਂਡ ਚੱਲਦਾ ਪਿਆ ਮੁਸਲਸਲ। ਔਰ ਜਿਹੜਾ ਸ਼ਬਦ ਦੀ ਮਹਿਕ ਫੜਾ, ਹੁਣ ਜਿਹੜੀ ਫੁੱਲ ਜਿਹੜਾ ਵੇ ਉਹ ਇੱਕ ਬਾਡੀ ਹੈ ਤੇ ਉਹਦੀ ਜਿਹੜੀ ਮਹਿਕ ਹੈ ਉਹ ਸਪਿਰਿਟ ਹੈ। ਤੇ ਸੂਤਰਧਾਰ ਜਿਹੜਾ ਵੇ ਉਹ ਜਿਵੇਂ ਤੁਸੀਂ ਕਿਹਾ ਨਾ, ਉਹ ਫਿਜ਼ੀਕਲ ਨਹੀਂ ਗਾ, ਮੈਟਾਫਿਜ਼ੀਕਲ ਹੈ। ਉਹ ਖੁਸ਼ਬੂ फड़ना चाह रहा है, तू तो खुशबू है हवाओं में बिखर जाएगा, मसला फूल का है, फूल कहाँ जाएगा, ठीक है। ਉਹ ਫਿਰ ਉਹ ਕੰਟਰਡਿਕਸ਼ਨ ਹੋ ਰਿਹਾ ਇੱਕ ਸਪਿਰਿਚੁਅਲ ਤੇ ਫਿਜ਼ੀਕਲ ਕਨਸੈਪਟ ਦੇ ਵਿੱਚ, ਤੇ ਉਹ ਹੀ ਇਜ਼ ਕਨਫਿਊਜ਼ਡ। ਮੈਟਾਫਿਜ਼ੀਕਲ ਉਹ ਬੜੀ ਫਿਜ਼ੀਕਲ ਹੈ, ਰੈਸ਼ਨਲ ਹੈ। ਉਹੀ ਵਜ੍ਹਾ ਹੈ ਕਿ ਉਹ ਸ਼ਬਦ ਤੇ ਆ ਰਹੀ ਹੈ, ਲੇਕਿਨ ਉਹ ਮਹਿਕ ਦੇ ਪਿੱਛੇ ਜਾ ਰਿਹਾ ਹੈ, ਉਹ ਆਵਾਜ਼ਾਂ ਪਿੱਛੇ ਜਾ ਰਿਹਾ ਜਿਹੜੀਆਂ ਕਿ ਵੇਖੀਆਂ ਨਹੀਂ ਜਾ ਸਕਦੀਆਂ, ਕੈਦ ਨਹੀਂ ਕੀਤੀਆਂ ਜਾ ਸਕਦੀਆਂ। ਔਰ ਆਈ ਥਿੰਕ ਇਹ ਵੀ ਇਸ਼ਾਰਾ ਹੈਗਾ ਛੋਟੀ ਜਿਹੀ ਕੋਟੇਸ਼ਨ ਯਾਦ ਆ ਰਹੀ ਆਸਕਰ ਵਾਈਲਡ ਦੀ। ਉਹਨੇ ਜੇ ਫਿਲਾਸਫਰ ਦਾ ਜਿਹੜੇ ਆਈਡੀਅਲਿਸਟ ਮੈਟਾਫਿਜ਼ੀਕਲ ਫਿਲਾਸਫਰ ਦਾ ਉਹਨੇ ਮਜ਼ਾਕ ਉਡਾਉਂਦੇ ਕਿਹਾ ਸੀ ਕਿ ਅਸੀਂ ਜਿਹੜਾ ਸਾਡੇ ਪੈਰ ਚਿੱਕੜ 'ਚ ਨੇ ਲੇਕਿਨ ਅਸੀਂ ਸਿਤਾਰਿਆਂ ਨਾਲ ਦੇਖ ਰਹੇ ਹਾਂ। ਬਿਲਕੁਲ ਆਈ ਰਿਮੈਂਬਰ, ਬੜਾ ਮਸ਼ਹੂਰ ਹੈ। ਤੇ ਉਹ ਮੈਨੂੰ ਇੱਥੇ ਵੀ ਲੱਗਾ ਜਿਵੇਂ ਕਿ ਸੂਤਰਧਾਰ ਇਜ਼ ਇੰਟੈਲੈਕਚੁਅਲੀ ਰਿਪਰੈਜ਼ੈਂਟੇਟਿਵ ਆਫ ਦੀ ਮਾਈਂਡਸੈਟ ਆਫ ਰਾਜਾ, ਕਿਉਂਕਿ ਉਹ
ਉਹ ਲੂਣਾ ਨੂੰ ਤੇ ਫੜ ਲੈਂਦਾ ਫਿਜ਼ੀਕਲੀ, ਲੇਕਿਨ ਉਹਦੀ ਰੂਹ ਨੂੰ ਨਹੀਂ ਕਾਬੂ ਕਰ ਸਕੇਗਾ। ਅਸੀਂ ਅੱਗੇ ਵੇਖਾਂਗੇ ਔਰ ਵੇਖ ਚੁੱਕੇ ਹਾਂ ਪੂਰਨ ਭਗਤ ਵਿੱਚ। ਔਰ ਇਹੀ ਉਹ ਕਹਿ ਰਿਹਾ ਕਿ ਕਿੰਜ ਸ਼ਬਦ ਦੀ ਮਹਿਕ ਫੜਾ, ਮੇਰੇ ਤੋਂ ਮਹਿਕ ਫੜੀ ਨਾ ਜਾ। ਸੋ ਜਿਹੜੀ ਉਹ ਸਪਿਰਿਟ ਇਨਸਾਨ ਦੀ, ਉਹਨੂੰ ਤੁਸੀਂ ਕੈਦ ਨਹੀਂ ਕਰ ਸਕਦੇ, ਉਹ ਫ੍ਰੀ ਹੈ। ਤੁਸੀਂ ਬਾਡੀ ਕੈਦ ਕਰ ਸਕਦੇ ਹੋ। ਤੇ ਇਹ ਵੀ ਮੈਨੂੰ ਲੱਗਾ ਜਿਵੇਂ ਕਿ ਉਹ ਸਾਨੂੰ ਤਿਆਰ ਕਰਦਾ ਪਿਆ ਕਿ ਬਈ ਅੱਗੇ ਜਾ ਕੇ ਤੁਸੀਂ ਵੇਖੋਗੇ ਕਿ ਉਹ ਰਾਜਾ 12-14 ਸਾਲ ਦੀ ਕੁੜੀ ਤੇ ਲਾਇਆ ਫਿਜ਼ੀਕਲੀ ਬਾਡੀ, ਲੇਕਿਨ ਉਹਦੀ ਸਪਿਰਿਟ ਨਹੀਂ ਜਿਸ ਸਕਿਆ। ਸਪਿਰਿਟ ਉਹਦੀ ਫੇਰ ਵੀ ਪੂਰਨ ਭਗਤ ਤੇ ਗਈ ਜਿੱਥੇ ਜਾਣੀ ਸੀ, ਬਿਕੋਜ਼ ਇਟਸ ਫ੍ਰੀ ਟੂ ਮੇਕ ਡਿਸੀਜਨਸ। ਅੱਛਾ ਜੀ, ਹੁਣ ਅੱਗੇ ਸਹੀਦ ਸਾਹਿਬ ਨਾ ਜੀ ਅਸੀਂ 2 ਨੱਡੀ ਦੇ 2 ਡਾਇਲੌਗ ਪੜਾਂਗੇ। ਉਸ ਤੋਂ ਅੱਗੇ ਨਾ ਚੰਬਿਆਲਣ ਦਾ ਇੱਕ ਡਾਇਲੌਗ ਜਿਹੜਾ ਬਹੁਤ ਲੰਬਾ ਹੈ, ਜੀ 5-6 ਸਫ਼ਿਆਂ ਦਾ। ਸਾਡੇ ਕੋਲ 10 ਤੁਸੀਂ ਨੱਡੀ ਦਾ ਪੜ੍ਹ ਲਓ, ਇੱਕ ਪੜ੍ਹ ਲਓ ਤੁਸੀਂ ਡਾਇਲੌਗ, ਤੇ ਇੱਕ ਅਸੀਂ ਹੋਰ ਪੜ੍ਹ ਲੈਂਦੇ ਆ। 15 ਮਿੰਟ ਹੈ ਨੇ ਸਾਡੇ ਕੋਲ। ਹਾਂਜੀ ਇਹ ਤਾਂ ਹੁਣ ਚੰਬਿਆਲਣਾ ਤੋਂ ਪੜ੍ਹਨਾ ਨਾ। ਹਾਂ ਪਰਬਤ ਜੀ ਠੀਕ ਕਿਹਾ। ਹਾਂ ਪਰਬ ਜੀ ਨਟੀ ਤੋਂ ਪੜਾ। ਹਾਂ ਪ੍ਰਭ ਜੀ ਠੀਕ ਕਿਹਾ। ਇਹ ਪੜੋ। ਅੱਛਾ ਹਾਂ ਪ੍ਰਭ ਜੀ ਠੀਕ ਕਿਹਾ। ਆਓ ਲਈਏ ਰੂਪ ਵਟਾ ਤੇ ਕਰੀਏ 4 ਗਲੋੜੀਆਂ ਨਾਲ ਇਹਨਾਂ ਦੇ ਜਾ। ਸੂਤਰਧਾਰ ਤੇ ਨੱਟੀ ਰੂਪ ਵਟਾ ਲੈਂਦੇ ਹਨ। ਚੰਬਿਆਲਣਾ ਉੱਚੀ ਚ ਗਾਉਂਦੀਆਂ ਪ੍ਰਵੇਸ਼ ਕਰਦੀਆਂ ਹਨ। ਨੱਟੀ ਉਹਨਾਂ ਚੋਂ ਇੱਕ ਨਾਲ ਗੱਲਾਂ ਕਰਦੀ ਹੈ। ਅਜੇ ਹੁਣ ਬਕਾਇਦਾ ਫਿਜ਼ੀਕਲ ਡਾਇਲੌਗ ਤਰ੍ਹਾਂ ਦੀ ਸਟੋਰੀ ਬਣਾਈ ਜਾ ਰਹੀ ਹੈ। ਅੱਛਾ ਇਹ ਹਾਂਜੀ ਈਸ਼ਵਰ ਜੀ ਪੜੋ ਤੁਸੀਂ ਇਹ ਡਾਇਲੌਗ। ਰੂਪ ਵਟਾਣੇ ਤੇ ਗੱਲ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਨਾ ਰੋਲ ਐਕਸਚੇਂਜ ਕਰ ਲਏ ਨੇ। ਪੜ੍ਹ ਲਈਏ ਨਾ, 2 ਬੰਦ ਪੜ੍ਹ ਲਈਏ ਫਿਰ ਗੱਲ ਕਰ। ਹਾਂਜੀ ਪੜ੍ਹ ਲਓ ਜੀ। ਅੱਛਾ ਅੱਗੇ ਕਿਸੇ ਨੇ ਪੜ੍ਹਨਾ ਨੱਟੀ? ਹਾਂਜੀ ਪੜ੍ਹਨਾਂਗੇ, ਕਿਸ਼ਵਰ ਜੀ ਪੜਾਂਗੇ ਜੀ। ਮੈਂ ਪੜ੍ਹਨੀ ਆ। ਚੰਬੇ ਦੀ ਚੰਬੇਲੀਏ ਤੇਰੇ ਜੀਵੇ ਮਹਿਕ ਸਦਾ। ਇਹ ਜੋਬਨ ਦਾਹਿਰ ਠੱਲਿਆ ਕਿਸ ਹੜ ਸਲਾਬ। ਇਹ ਜੋਬਨ ਦਾ ਹੜ ਠੱਲਿਆ ਕਿਸ ਪਤਨ ਨੂੰ ਜਾ। ਹੰਸ ਹਮੇਲੀਆਂ ਭਗਤੀਆਂ ਗਲ ਵਿੱਚ ਕੈਂਠੇ ਪਾ। ਛਾਪਾਂ ਛੱਲੇ ਆਰਸੀਆਂ ਗੋਰੇ ਹੱਥ ਉੜਾ। ਚੀਚੀ ਵਿੱਚ ਕਲੀਚੜੀ ਪੈਰੀ ਸਗਲੇ ਪਾ। ਕੋਕੋ ਵਾਲ ਗੰਦਾਏ ਕੇ ਫਲ ਤੇ ਚੌਂਕ ਸਜਾ। ਫੁੱਲ ਤੇ ਚੌਂਕ ਸਜਾ। ਕੰਨੀ ਝੁਮਕੇ ਝੂਲਦੇ ਲੌਂਗ ਤੀਲੀਆਂ ਪਾ। ਸਰ ਸੋਭਨ ਫੁਲਕਾਰੀਆਂ ਅਤਲਸ ਪਿੱਟ ਹੰਡਾ। ਪੱਟ ਹੰਡਾ ਅਤਲਸ ਪੱਟ ਹੰਡਾ। ਕਿਤ ਵੱਲ ਚਲੀਆਂ ਕੂੰਜੜੀਆਂ 12 ਸ਼ਿੰਗਾਰ। ਹਾਰ ਸ਼ਿੰਗਾਰ ਲਗਾ। ਇਹ ਬੋਂਦਲ ਗਈਆਂ ਡਾਚੀਆਂ ਕਿਤ ਵੱਲ ਰਹੀਆਂ ਧਾ। ਹਾਂਜੀ ਜੀ ਅੱਗੇ ਉਹੀ ਕੰਟੀਨਿਊਟੀ ਉਹੀ ਹੈ। ਅੱਛਾ ਜੀ, ਇਹਦੇ ਵਿੱਚ ਕਾਫੀ ਜ਼ਿਕਰ ਹੈਗਾ ਉਹਨਾਂ ਦਾ। ਆਪਣਾ ਉਹਨਾਂ ਦੇ ਮੁਖਤਲਿਫ ਕਿਸਮ ਦੇ ਜਿਹੜੇ ਜ਼ੇਵਰ। ਹਾਂਜੀ ਬਿਲਕੁਲ, ਪਹਿਲੀ ਵਾਰ ਨੱਟੀ ਜਿਹੜੀ ਹੈ ਨਾ ਸੂਤਰਧਾਰ ਨਾਲ ਅਗਰੀ ਕਰਨੀ ਵੀ ਹਾਂ ਪ੍ਰਭ ਜੀ ਠੀਕ ਕਿਹਾ। ਹਾਂ ਪਰਬ ਜੀ ਜਿਹੜਾ ਹੈਗਾ ਨੇ ਉਹ ਹੈਗਾ ਨੇ ਪਰਮੇਸ਼ਵਰ ਵੀ ਹੈ, ਸਰਕਾਰ ਵੀ ਹੈ। ਤੇ ਉਹਨਾਂ ਨੇ ਕਹਿੰਦੇ ਜੀ ਤੁਸੀਂ ਠੀਕ ਕਿਹਾ। ਆਓ ਲਈਏ ਰੂਪ ਵਟਾ। ਅਸੀਂ ਆਪਣੀਆਂ ਫਾਰਮ ਜਿਹੜੀਆਂ ਨੇ, ਆਪਣੀ ਜਿਹੜੀ ਫਾਰਮ ਹੈ, ਜਿਹੜਾ ਰੂਪ ਹੈ ਸਾਡਾ ਇਸ ਵੇਲੇ, ਉਹਨੂੰ ਅਸੀਂ ਤਬਦੀਲ ਕਰ ਲਈਏ ਤੇ ਕਰੀਏ 4 ਗਲੋੜੀਆਂ ਮੈਨੇ ਗੱਪਾਂ ਮਾਰਨਾ। ਗੱਪ ਤੋਂ ਗਲੋੜੀਆਂ ਬਣਿਆ ਕਿ ਅਸੀਂ ਗੱਪਾਂ ਮਾਰੀਏ ਨਾਲ ਇਹਨਾਂ ਦੇ ਨਾਲ ਜਾ ਕੇ। ਤੇ ਸੂਤਰਧਾਰ ਤੇ ਨੱਡੀ ਰੂਪ ਵਟਾ ਲੈਂਦੇ ਨੇ। ਚੰਬਿਆਲਣਾ ਉੱਚੀ ਗਾਉਂਦੀਆਂ ਪ੍ਰਵੇਸ਼ ਕਰਦੀਆਂ ਹਨ। ਨੱਡੀ ਇਹਨਾਂ ਚੋਂ ਇੱਕ ਨਾਲ ਗੱਲਾਂ ਕਰਦੀ ਹੈ। ਚੰਬੇ ਦੀਏ ਚੰਬੇਲੀਏ ਤੇਰੀ ਜੀਵੇ ਮਹਿਕ ਸਦਾ। ਹੁਣ ਉਹਨੂੰ ਕਹਿ ਰਹੀ ਹੈ ਕਿ ਤੁਸੀਂ ਚੰਬੇ ਦੀਆਂ ਹੋ, ਚੰਬੇਲੀਆਂ ਹੋ। ਜੈਸਮੀਨ ਉਹਨਾਂ ਨੇ ਦੱਸਿਆ ਸੀ ਚੰਬਾ ਜਿਹੜਾ ਸ਼ਹਿਰ ਹੈ, ਛੋਟਾ ਜਿਹਾ ਟਾਊਨ ਹੈ,
ਤੁਹਾਡੀ ਮਹਿਕ ਸਦਾ ਜਿਉਂਦੀ ਰਵੇ ਫਾਰ ਐਵਰ। ਇਹ ਜੋਬਨ ਦਾ ਹੜ ਠੱਲਿਆ ਕਿਸ ਪੱਤਨ ਨੂੰ ਜਾ। ਇਹ ਜਿਹੜਾ ਜੋਬਨ ਹੈ, ਜਿਹੜੀ ਤੁਹਾਡੀ ਜਵਾਨੀ ਹੈ, ਇਹ ਹੁਣ ਥੋੜਾ ਜਿਹਾ ਇਹਦਾ ਹੜ ਜਿਹੜਾ ਤੂਫਾਨ ਆਇਆ ਸੀ ਉਹ ਠਹਿਰ ਗਿਆ। ਠੱਲਣਾ ਮੈਨੇ ਹੁੰਦਾ ਥੋੜਾ ਜਿਹਾ ਉਹਨੂੰ ਰੋਕ ਲੈਣਾ। ਔਰ ਇਹ ਕਿਸ ਪੱਤਨ ਨੂੰ ਜਾ ਰਿਹਾ? ਪੱਤਨ ਮੈਨੇ ਉਹ ਇਲਾਕਾ ਹੈ ਦਰਿਆ ਦਾ ਜਿੱਥੋਂ ਕਸ਼ਤੀਆਂ ਪਾਰ ਕਰੀਦੀਆਂ ਨੇ। ਹੰਸ ਹਮੇਲਾਂ ਭੁਗਤੀਆਂ ਗਲ ਵਿੱਚ ਕੰਟੇ ਪਾ। ਇਹ ਜਿਹੜੀਆਂ ਨੇ ਇਹ ਹੰਸ ਔਰ ਹਮੇਲਾਂ ਹਾਰ ਨੇ, ਕੰਨਾਂ 'ਚ ਪਾਉਣ ਵਾਲੇ ਨੇ ਜਾਂ ਗਲੇ 'ਚ ਪਾਉਣ ਵਾਲੇ ਨੇ। ਜ਼ਿਆਦਾ ਮੈਨੂੰ ਗਲੇ ਦੇ ਲੱਗ ਰਹੇ ਨੇ ਹਮੇਲਾਂ ਵਗੈਰਾ। ਔਰ ਗਲ ਵਿੱਚ ਜਿਹੜੇ ਨੇ ਉਹ ਕੰਟਾਸ ਜਿਹੜੇ ਨੇ ਉਹ ਪਾਏ ਨੇ। ਛਾਪਾਂ ਛੱਲੇ ਆਰਸੀਆਂ, ਛਾਪਾਂ ਦੇ ਰਿੰਗਸ ਹੈਗੇ ਨੇ, ਛੱਲੇ ਜਿਹੜੇ ਨੇ ਉਹ ਬੈਂਡ ਨੇ ਜਿਹੜੇ ਪਾਈਦੇ ਨੇ। ਆਰਸੀਆਂ ਵੀ ਜਿਹੜਾ ਇਸ ਤਰ੍ਹਾਂ ਜਿਹੜਾ ਹੈ ਲਿਬਾਸ ਨੇ। ਗੋਰੇ ਹੱਥ ਅੜਾ ਜੇ ਤੁਹਾਨੂੰ ਆਂਦਾ ਹੈ ਤੇ ਫਿਰ ਤੁਸੀਂ ਗੋਰਿਆਂ ਤੋਂ ਹਾਂਜੀ। ਆਰਸੀ ਜਿਹੜੀ ਹੈ ਉਹ ਅੰਗੂਠੇ ਵਾਲੀ ਅੰਗੂਠੀ ਹੈ। ਅੰਗੂਠੇ ਚੋਂ ਅੰਗੂਠੀ ਪਾਈ ਗਈ ਆਰਸੀ। ਉਸੇ ਸ਼ੀਸ਼ਾ ਲੱਗਾ ਹੋਣਾ। ਮਤਲਬ ਆਰਸੀ ਦਾ ਜਿਹੜਾ ਲਿਟਰਲੀ ਮਤਲਬ ਹੈ ਸ਼ੀਸ਼ਾ ਹੈਗਾ। ਤੇ ਮੈਂ ਸ਼ੀਸ਼ੇ ਵਾਲੀ ਅੰਗੂਠੀ ਜਿਹੜੀ ਅੰਗੂਠੇ 'ਚ ਪਾਈ ਦੀ ਪੈਰ ਦੇ ਨਹੀਂ ਹੱਥ ਨੇ। ਹਾਂਜੀ ਅਮਰ ਸ਼ੀਸ਼ੇ ਵਾਲੀ ਅੰਗੂਠੀ। ਹਾਂ, ਅਮਰਤਾ ਪ੍ਰੀਤਮ ਜਿਹੜਾ ਰਸਾਲਾ ਕੱਢਦੀ ਸੀ ਉਹਦਾ ਨਾਮ ਆਰਸੀ ਸੀ। ਠੀਕ ਹੈ ਨੇ ਆਪਣੇ ਕਿ ਸ਼ੀਸ਼ੇ ਦੀ ਅੰਗੂਠੀ ਹੁੰਦੀ ਜਿਹੜੀ ਅੰਗੂਠੇ 'ਚ ਪਾਉਂਦੇ ਨੇ, ਉਹਦੇ ਤੇ ਸ਼ੀਸ਼ਾ ਹੁੰਦਾ ਤੇ ਉਹ ਐਕਚੁਅਲੀ ਲੇਡੀਜ਼ ਮੇਕਅਪ ਕਰਨ ਦੇ ਲਈ ਆਪਣਾ ਮੂੰਹ ਵਗੈਰਾ ਉਹ 'ਚ ਦੇਖ ਸਕਦੀਆਂ। ਇਹ ਆਮ ਤੌਰ ਤੇ ਕਿ ਹੱਥ ਕੰਗਣ ਨੂੰ ਆਰਸੀ ਕੀ ਕਿ ਜਿਹੜਾ ਕੰਗਣ ਤੁਸੀਂ ਗੁੱਟ ਦੇ ਵਿੱਚ ਪਾਇਆ ਤੁਸੀਂ ਅੱਖਾਂ ਨਾਲ ਦੇਖ ਸਕਦੇ ਹੋ, ਉਹਦੇ ਲਈ ਦੇਖਣ ਲਈ ਆਰਸੀ ਦੀ ਲੋੜ ਨਹੀਂ, ਸ਼ੀਸ਼ੇ ਵਾਲੀ ਮੁੰਦਰੀ ਦੀ ਲੋੜ ਨਹੀਂ। ਮੁੰਦਰੀ ਜਿਹੜੀ ਆ ਸ਼ੀਸ਼ੇ ਦੇ ਨਾਲ ਤੁਸੀਂ ਆਪਣਾ ਮੂੰਹ ਦੇਖਣ ਨੂੰ ਅੰਗੂਠੇ 'ਚ ਪਾਈ ਹੁੰਦੀ ਆ। ਹਾਂਜੀ ਹਾਂਜੀ। ਚੀਚੀ ਵਿੱਚ ਕੇਚੜੀ, ਇਹ ਵੀ ਕੋਈ ਇਹ ਜਿਹੜੀ ਹੈ ਚੀਚੀ ਜਿਹੜੀ ਹੈ ਹੱਥ ਦੀ ਸਭ ਤੋਂ ਛੋਟੀ ਉਂਗਲੀ ਹੈ। ਮੇਰੀ ਚੀਚੀ ਨਾ ਮੜੋੜ, ਉਹ ਜਿਹੜਾ ਹੈ ਉਹਦੇ ਵਿੱਚ ਕੋਈ ਪਾਈ ਹੋਈ ਹੈ। ਪੈਰੀ ਸਗਲੇ ਪਾ, ਸਗਲਾ ਇਹਨਾਂ ਨੇ ਥੱਲੇ ਲਿਖਿਆ ਪੈਰਾਂ ਦਾ ਜ਼ੇਵਰ ਹੈ। ਕੋ ਵਾਲ ਗੁੰਦਾਈ ਕੇ, ਮੀਲਾਂ ਲੰਬੇ ਉਹਨਾਂ ਦੇ ਵਾਲ ਨੇ ਜਾਂ ਮਹਿੰਡੀਆਂ ਜਿਹੜੀਆਂ ਉਹਨਾਂ ਨੇ ਬਣਾਈਆਂ ਹੋਈਆਂ ਨੇ। ਫਲ ਤੇ ਚੌਂਕ ਸਜਾ, ਚੌਂਕ ਦੇ ਉੱਤੇ ਉਹਨਾਂ ਨੇ ਉਹ ਆਪਣੇ ਜਿਹੜੇ ਫੁੱਲ ਨੇ ਉਹ ਸਜਾਏ ਹੋਏ ਨੇ। ਚੌਂਕ ਜਿਹੜਾ ਹੈ ਵੀ ਹੁਣ ਪਤਾ ਨਹੀਂ ਹੈ, ਮੇਰਾ ਜੂੜਾ ਤੇ ਨਹੀਂ ਹੈ, ਜੂੜਾ ਲੱਗ ਰਿਹਾ, ਸਿਰ ਦੇ ਵਾਲ ਨੇ ਕਿਉਂਕਿ ਉੱਤੇ ਵਾਲਾਂ ਦਾ ਜ਼ਿਕਰ ਹੈ। ਕੰਨੀ ਝੁਮਕੇ ਝੂਲਦੇ, ਲੌਂਗ ਤੀਲੀਆਂ ਪਾ। ਲੌਂਗ ਗਵਾਚਾ ਤੇ ਸਾਰਿਆਂ ਨੂੰ ਸਾਨੂੰ ਪਤਾ ਕੀ ਹੈ, ਮਸ਼ਹੂਰ ਲੋਕ ਗੀਤ ਹੈ। ਕੰਨੀ ਜਿਹੜੇ ਨੇ ਝੁਮਕੇ ਨੇ, ਝੁਮਕੇ ਦੇ ਵੀ ਗਾਣੇ ਬਣੇ ਨੇ ਤੇ ਉਹ ਝੂਲ ਰਹੇ ਨੇ। ਲੌਂਗ ਜਿਹੜੇ ਨੇ ਤੀਲੀਆਂ ਪਾ, ਤੀਲੀ ਵੀ ਜਿਹੜਾ ਮੇਰਾ ਕੰਨ ਵਿੱਚ ਪਾਉਣ ਵਾਲਾ ਹੀ ਹੈ, ਨੋਜ਼ ਦਾ ਹੀ ਹੈ। ਸਰ ਸੋਬਣ ਫੁਲਕਾਰੀਆਂ, ਸਿਰ ਸੋਬਣ, ਸਿਰ ਤੇ ਫੁਲਕਾਰੀਆਂ ਬੜੀਆਂ ਸੋਹਣੀਆਂ ਲੱਗ ਰਹੀਆਂ ਨੇ ਹੈਡ ਦੇ ਉੱਤੇ, ਸਿਰ ਦੇ ਉੱਤੇ। ਅਤਲਸ ਪੱਟ ਹੰਡਾ, ਅਤਲਸ ਜਿਹੜਾ ਹੈ ਉਹ ਸਾਟਨ ਹੈ, ਸੈਟਨ ਜਿਹੜਾ ਕੱਪੜਾ ਹੈਗਾ। ਪੱਟ ਮੈਣਾ ਰਿਸ਼ਮ ਜਿਹੜਾ ਸਿਲਕ ਹੈਗਾ ਜਿਹੜਾ। ਕਾਲੇ ਪੱਟ ਨਾ ਚੜੇ ਸਫੈਦੀ, ਕਾਗ ਨਾ ਥੀਂਦੇ ਬੱਗੇ। ਸ਼ਾਹ ਹੁਸੈਨ ਦੀ ਲਾਈਨ ਹੈ ਕਿ ਜਿਹੜਾ ਕਾਲਾ ਰੇਸ਼ਮ ਹੈ ਉਹਦੇ ਉਹ ਚਿੱਟਾ ਨਹੀਂ ਹੋ ਸਕਦਾ, ਔਰ ਕਾਂ ਜਿਹੜੇ ਨੇ ਉਹ ਵੀ ਚਿੱਟੇ ਨਹੀਂ ਹੋ ਸਕਦੇ, ਬੱਗੇ ਨਹੀਂ ਹੋ ਸਕਦੇ। ਕਿਤਵਲ ਚਲੀਆਂ ਕੂੰਜੜੀਆਂ, ਇਹ ਕੂੰਜਾਂ ਕਿਸ ਪਾਸੇ ਜਾ ਰਹੀਆਂ ਨੇ ਹਾਰ ਸ਼ਿੰਗਾਰ ਕਰਕੇ। ਇਹ ਬੋਂਦਲ ਗਈਆਂ ਡਾਚੀਆਂ, ਬੋਂਦਲ ਜਾਣਾ ਸਾਡੇ ਵੀ ਹੁੰਦਾ, ਜਿਹੜਾ ਬੰਦਾ ਬਿਵਿਡਲਡ ਹੋ ਜਾਏ, ਪਰੇਸ਼ਾਨ ਜਿਹਾ ਹੋ ਜਾਏ, ਉਹਨੂੰ ਅੱਗੇ ਪਿੱਛੇ ਦੀ ਸਮਝ ਹੀ ਨਾ ਆਵੇ, ਅਸੀਂ ਇਹਨੂੰ ਬੋਂਦਲ ਕਹਿੰਦੇ ਆ ਕਿ ਬੋਂਦਲ ਆ ਗਿਆ, ਤੂੰ ਬੋਂਦਲ ਹੋ ਗਿਆ, ਕੀ ਹੋ ਗਿਆ ਤੈਨੂੰ? ਪਹਿਲੀ ਵਾਰੀ ਮੈਂ ਪੜ੍ਹਨਾ ਪਿਆ ਵੈਸੇ ਕਿਸੇ ਕਿਤਾਬ ਵਿੱਚ। ਸਲੈਂਗ ਦਾ ਹੀ ਲਫ਼ਜ਼ ਹੀ ਅਸੀਂ ਸਮਝਦੇ ਸਲੈਂਗ ਹੀ ਹੈਗਾ। ਹਾਂ ਨਹੀਂ ਸ਼ਿਵ ਜਿਵੇਂ ਚਵਲ ਹੈਗਾ ਲਫ਼ਜ਼, ਜਿਵੇਂ ਚਵਲ ਸਾਡੇ ਇੱਕ ਬੜਾ ਮਸ਼ਹੂਰ ਲਫ਼ਜ਼ ਹੈ ਚਵਲ। ਤੇ ਬੋਂਦਲ ਜਿਹੜਾ ਹੈ ਉਹ ਬੋਂਦਲ ਆ ਗਿਆ, ਬਿਵਿਡਲਡ ਹੋ ਗਿਆ।
ਦੇ ਬਿਲਡਰ ਤੇ ਜਿਹੜੀਆਂ ਕੈਮਲ ਡਾਂਚੀਆਂ ਜਿਹੜੀਆਂ ਨੇ ਉਹਨਾਂ ਸਮਝ ਨਹੀਂ ਆ ਰਹੀ ਕਿ ਕਿਸ ਪਾਸੇ ਅਸੀਂ ਜਾਈਏ, ਕਿੱਥੇ ਵੱਲ ਰਹੀਆਂ ਦਾ ਕਿਸ ਪਾਸੇ ਅਸੀਂ ਜਾਈਏ। ਸੁਣ ਪੈਣੇ ਪਰਦੇਸਣੇ ਅਸੀਂ ਆਈਆਂ ਨਦੀਏ ਜਾ। ਅੱਛਾ ਹੁਣ ਅਗਲੇ ਅੱਗੇ ਸ਼ੁਰੂ ਹੋਇਆ। ਠੀਕ ਹੈ, ਚੰਬਿਆਲਣ ਲੱਗੋ, ਅਗਲੀ ਵਾਰੀ ਪੜ੍ਹ ਲਈਏ ਇਹ ਦੋ ਤੇ ਗੱਲ ਕਰ ਲਈਏ। ਹਾਂ ਇਹ ਬਹੁਤ ਲੰਬਾ ਹੈਗਾ ਚੰਬਿਆਲਣ ਦਾ, ਤਾਂ ਤੁਸੀਂ ਦੇਖ ਲਵੋ ਭਾਵੇਂ ਆਪਣੇ ਕਿਤਾਬ ਤੇ, ਬਹੁਤ ਲੰਬਾ ਡਾਇਲੌਗ ਹੈ। ਮੇਰਾ ਖਿਆਲ ਇੰਨਾ ਕਾਫੀ ਹੈ, ਟਾਈਮ ਥੋੜਾ ਜਿਹਾ ਰਹਿ ਗਿਆ ਤੇ ਇਹਦੇ ਤੇ ਵੈਸੇ ਕੋਈ ਖਾਸ ਨਹੀਂ ਹੈ ਗੱਲਬਾਤ। ਅਗਰ ਕੋਈ ਕਰਨਾ ਚਾਹੇ ਦੋਸਤ ਤੋਂ ਮੋਸਟ ਵੈਲਕਮ ਜੀ। ਇਹ ਥੋੜਾ ਜਿਹਾ ਹੁਣ ਤੁਸੀਂ ਦੇਖਦੇ ਪਿਆ ਇਕੁਅਲ ਦਾ ਨਾ ਡਿਪਾਰਚਰ ਹੋ ਰਿਹਾ ਉਹਦਾ ਨਾ, ਜਿਹੜੀ ਪਿਛਲੀ ਬੜੀ ਸਪੈਲ ਬਾਈਂਡਿੰਗ ਜਿਹੀ ਡਿਸਕ੍ਰਿਪਸ਼ਨ ਸੀ ਮੈਜੀਕਲ ਜਿਹੀ, ਉਹਨੂੰ ਬੜਾ ਫਿਜ਼ੀਕਲ ਹੋ ਗਿਆ, ਇੰਨਾ ਫਿਜ਼ੀਕਲ ਹੋ ਗਿਆ ਹੈ ਕਿ ਉਹ ਹੁਣ ਹਰ ਚੀਜ਼ ਨੂੰ ਬਿਲਕੁਲ ਧਰਤੀ ਤੇ ਆ ਕੇ, ਧਰਤੀ ਦੇ ਵਿੱਚ ਜਿਹੜਾ ਬਿਊਟੀਫਿਕੇਸ਼ਨ ਵਾਸਤੇ ਲੇਡੀਜ਼ ਯੂਜ਼ ਕਰਦੀਆਂ ਨੇ ਆਪਣੇ ਆਪ ਨੂੰ, ਉਹ ਸਾਰੀ ਡਿਟੇਲ ਦੇ ਰਿਹਾ ਕਿ ਹੁਣ ਪਿਓਰਲੀ ਫਿਜ਼ੀਕਲ ਹੈ। ਲੇਕਿਨ ਮੈਨੂੰ ਸਮਝ ਨਹੀਂ ਆਈ ਕਿ ਰੂਪ ਵਟਾਇਆ ਜਿਹੜਾ ਉਹਨਾਂ ਨੇ, ਇਹਦਾ ਮਤਲਬ ਇਹ ਵੇ ਕਿ ਉਹ ਕਹਿ ਰਿਹਾ ਕਿ ਤੁਹਾਨੂੰ ਰਿਐਲਿਟੀ ਨੂੰ ਸਮਝਣ ਵਾਸਤੇ, ਕਿਉਂਕਿ ਆਲ ਰਿਐਲਿਟੀ ਇਜ਼ ਪਰਸੈਪਸ਼ਨ ਤੇ ਪਰਸਪੈਕਟਿਵ ਹੁੰਦੇ ਨੇ, ਪਰਫੈਕਟ ਤੇ ਐਬਸੋਲੂਟ ਰਿਐਲਿਟੀ ਕੋਈ ਨਹੀਂ ਹੁੰਦੀ। ਤੇ ਅਗਰ ਤੁਸੀਂ ਰਿਐਲਿਟੀ ਸਮਝਣੀ ਹੋਵੇ ਤਾਂ ਯੂ ਹੈਵ ਟੂ ਬੀ ਇਨ ਦਾ ਸ਼ੂਜ਼ ਆਫ ਦਾ ਪਰਸਨ ਹੂ ਯੂ ਵਾਂਟ ਟੂ ਜੱਜ ਫਰਸਟ। ਤੇ ਮੈਂ ਖਿਆਲ ਇੱਥੇ ਰੂਪ ਵਟਾਉਣ ਦਾ ਮਤਲਬ ਇਹ ਕਹਿ ਰਿਹਾ ਸ਼ਾਇਦ ਕਿ ਤੁਸੀਂ ਅਗਰ ਰਿਐਲਿਟੀ ਨੂੰ ਅੰਡਰਸਟੈਂਡ ਕਰਨਾ ਹੈ ਕਿਸੇ ਕਿਸਮ ਦੀ, ਤੇ ਯੂ ਹੈਵ ਟੂ replace or rotate or put yourself in the shoe of the person ਕਿ ਜਿਹਦੀ ਰਿਐਲਿਟੀ ਤੁਸੀਂ ਚੈਲੰਜ ਕਰਦੇ ਪਏ। ਤੇ ਉਹ ਕਹਿੰਦਾ ਚੂੰਕਿ ਅਸੀਂ ਆਪਸ ਚ ਕੰਟਰਡਿਕਸ਼ਨ ਹੈਗੀ ਸਾਡੀ, ਅਸੀਂ ਅਗਰੀ ਨਹੀਂ ਕਰਦੇ ਪਏ, ਇਸ ਤਰ੍ਹਾਂ ਕਰਨੇ ਆ, ਅਸੀਂ ਰੋਲ ਸਵਿਚ ਕਰਨੇ ਆ ਤੇ ਵੇਖਨੇ ਆ ਕਿ ਹੁਣ ਮੇਰੀ ਜਗ੍ਹਾ ਤੇ ਆ ਕੇ ਤੈਨੂੰ ਕੀ ਨਜ਼ਰ ਆਉਂਦਾ, ਤੇਰੀ ਜਗ੍ਹਾ ਆ ਕੇ ਮੈਨੂੰ ਕੀ ਨਜ਼ਰ ਆਉਂਦਾ। ਸੋ ਆਈ ਥਿੰਕ ਹੀ ਇਜ਼ ਗਿਵਿੰਗ ਅ ਟੂਲ ਮੈਥੋਡੋਲੋਜੀ ਇਨ ਕੰਕਰੀਟ ਰਿਅਲਿਸਟਿਕ ਟਰਮਸ ਕਿ ਤੁਸੀਂ ਰਿਐਲਿਟੀ ਨੂੰ ਸਮਝਣ ਵਾਸਤੇ ਨਾ you have to be part of that reality, ਕਿਉਂਕਿ ਜਜਮੈਂਟਲ ਹੋਣਾ ਬੜਾ ਆਸਾਨ ਹੁੰਦਾ ਹੈ, ਠੀਕ ਹੈ ਨਾ। ਉਹ ਜਜਮੈਂਟ ਜਿਹੜੀ ਹੈ ਹਮੇਸ਼ਾ ਤੁਹਾਡੀ it is always influenced by your prejudices, you know, bigotry, ਤੁਹਾਡੇ ਜਿਹੜੀ ਬ੍ਰੇਨ ਵਾਸ਼ਿੰਗ ਹੋਈ ਹੈ। ਸਾਰੇ ਹਿੰਦੂ ਜਿਹੜੇ ਨੇ ਉਹ ਕਾਫਰ ਨੇ, ਸਾਰੇ ਨੌਨ ਮੁਸਲਿਮ ਜਿਹੜੇ ਨੇ ਉਹ ਕਾਫਰ ਨੇ, ਠੀਕ ਹੈ। ਇਹੋ ਜਿਹੀਆਂ ਚੀਜ਼ਾਂ ਨੂੰ ਅਗਰ ਤੁਸੀਂ ਹਿੰਦੂ ਜਗ੍ਹਾ ਜਾ ਕੇ ਦੇਖੋਗੇ, ਜਾਂ ਜਿਹੜੀਆਂ ਜੰਗਾਂ ਹੁੰਦੀਆਂ, ਇੱਕ ਪਾਸੇ ਦਾ ਹੀਰੋ ਜਿਹੜਾ ਦੂਜੇ ਪਾਸੇ ਦਾ ਵਿਲਨ ਹੁੰਦਾ ਤੇ ਦੂਜੇ ਪਾਸੇ ਦਾ ਵਿਲਨ ਦੂਜੇ ਪਾਸੇ ਦਾ ਹੀਰੋ ਹੁੰਦਾ। ਆਈ ਥਿੰਕ ਇਹ ਬੜੀ ਜ਼ਬਰਦਸਤ ਚੀਜ਼ ਮੈਂ ਦੇਖੀ ਹੈ ਕਿ ਜੇ ਰੋਲ ਵਟਾਉਣ ਦਾ ਮਤਲਬ ਹੈ ਕਿ ਰਿਐਲਿਟੀ ਨੂੰ ਸਮਝਣ ਵਾਸਤੇ ਤੁਹਾਨੂੰ ਰੋਲ ਵਟਾਉਣਾ ਚਾਹੀਦਾ, ਜਜਮੈਂਟਲ ਨਹੀਂ ਹੋਣਾ ਚਾਹੀਦਾ। ਆਈ ਥਾਟ ਔਨ ਥੀਸ ਲਾਈਨਸ। ਹਾਂਜੀ ਕਿਸ਼ਵਰ ਜੀ ਦੱਸੋ ਜੀ। ਸਰ ਇਹ ਬਸ ਉਹੀ ਇੱਕਦਮ ਹੁਣ ਜਿਹੜਾ ਚੰਬਿਆਲ ਨੇ ਨਾਲ ਉਸਨਾ ਡਾਇਲੌਗ ਹੋਸੀ ਨੱਟੀ ਨਾ, ਉਸ ਵਿੱਚ ਫਿਰ ਮੈਨੂੰ ਕੀ ਲੱਗਣਾ ਸਟੋਰੀ ਨਹੀਂ ਸਾਰੀ ਪਰਤ ਖੁੱਲੀ ਗਈ ਸੀ ਕਿ ਇਹ ਕਿਹੜਾ ਦੇਸ਼ ਆ, ਉਹ ਕਿਸ ਰਾਜੇ ਨੇ ਗਸ਼ਣੀ ਪੀਆਂ, ਉਹ ਕੌਣ ਸਾ ਮੌਕਾ ਆ ਜਿਸ ਪਰ ਗਸ਼ਣੀ ਪੀਆਂ, ਉੱਥੇ ਕਿਸ ਤਰ੍ਹਾਂ ਹੁਣ ਅਸਾਂ ਨੇ ਮੇਨ ਕੈਰੈਕਟਰਸ ਸਲਵਾਨ ਤੇ ਲੂਨਾ ਦਿਸਣ। ਉਸ ਤੋਂ ਪਹਿਲੂ ਇਹ ਤੇ ਸਾਰਾ ਮੈਟਾਫਰ ਸਾ ਇੱਕ ਮੈਟਾਫਿਜ਼ੀਕਲ ਦੁਨੀਆ ਸੀ। ਹੁਣ ਮੈਂ ਆਈ ਐਮ ਥਿੰਕਿੰਗ ਫਰੋਮ ਦ ਪੁਆਇੰਟ ਆਫ ਵਿਊ ਸ਼ਿਵ ਕੁਮਾਰ ਬਟਾਲਵੀ ਕਿ ਇਹ ਉਹ ਦੋ ਦੁਨੀਆ ਵਿੱਚ ਕੀਆਂ ਬਾਰ-ਬਾਰ ਅਛਣਾ ਤੇ ਗਸ਼ਣਾ ਪਿਆ, ਇੱਕ ਸੂ ਨਿਕਲੀ ਦੂਸਰੀ ਪਰ ਕਿ ਰੂਪ ਵਟਾ ਤੇ ਹੁਣ ਸੋ ਇਹ ਬੜੀ ਇੰਟਰਸਟਿੰਗ ਡਿਵਾਈਡ ਆ ਕਿ frankly speaking metaphysical ਜਿਹੜੀ ਲੋਕ ਸ਼ਾਇਰੀ ਕਰਨੇ ਇੱਕ ਜਿਸਦਾ ਮਤਲਬ ਇਹ ਆ ਕਿ ਉਹ ਬਿਲਕੁਲ ਇੱਕ ਇਮੈਜਿਨਰੀ ਪਰਸੈਪਟਿਵ ਮਿਥਿਕਲ ਕਿਸਮ ਦੀ ਸ਼ਾਇਰੀ ਕਰਨੇ, ਉਹ ਆਮ ਤੌਰ ਪਰ ਪਲॉट ਔਰ ਸਟੋਰੀ ਲਾਈਨ ਔਰ ਇੱਕ ਜਿਸ ਤਰ੍ਹਾਂ ਇਹ ਸਲਵਾਨ ਨਾਲ ਜਿਹੜਾ ਕਿੱਸਾ ਆ ਜਾਂ ਲੂਨਾ ਨਾਲ ਜਿਹੜਾ ਕਿੱਸਾ ਆ ਉਹ ਬਾਕਾਇਦਾ ਇੱਕ ਫੋਕਲੋਰ ਕਿੱਸਾ ਸਮਝਿਆ ਗਸ਼ਣਾ। ਉਸ ਤਰ੍ਹਾਂ ਨੇ ਕਿੱਸੇ, ਉਸ ਤਰ੍ਹਾਂ ਨੀ ਕਹਾਣੀਆਂ ਪਰ ਬਿਲਕੁਲ ਗੌਰ ਨਹੀਂ ਕਰਨੇ। ਪਰ शिव कुमार बटालवी की यहाँ करना पिया वो एक बाकायदा कहानी की नी उसकी गैसी मगर उस नाल एक मेटाफिजिकल वर्ल्ड भी डेवलप करना पिया। बड़ी इंटरेस्टिंग मिकी गल लगनी भी इसका जवाब माड़े कोल कोई नहीं हो ज़ाहिरा पूरी नज़म खत्म हो सी ते मैं कुछ कमेंट करी सकसा, मगर उसनों पहलू ये मिकी लगना पिया कि ये दो वर्ल्ड्स पूरी वो डेवलप करना पिया, बिल्कुल डिटेल नाल डेवलप करना पिया। एक इमेजिनरी वर्ल्ड डेवलप करना पिया, उसने मिथिकल कैरेक्टर्स है, उसे महक ना मतलब कुछ और आ, उसे
ਫੁੱਲ ਦਾ ਮਤਲਬ ਕੁਝ ਹੋਰ ਆ ਉਸ ਵਿੱਚ ਜਿਹੜੀ ਔਰ ਫਿਰ ਹੁਣ ਬਿਲਕੁਲ ਰੀਅਲ ਵਰਲਡ ਵਿੱਚ ਉਹ ਕੈਰੈਕਟਰਸ ਹੈ ਉਹ ਕੈਰੈਕਟਰਸ ਜਿਹੜੇ ਉਹ ਬਿਲਕੁਲ ਪੰਜਾਬ ਨੇ ਕੈਰੈਕਟਰਸ ਲੱਗਣ ਤੁਸਾਂ ਕੀ ਕਿਉਂਕਿ ਜਿਸ ਤਰ੍ਹਾਂ ਇਹ ਸਰ ਉੱਪਰ ਉਹਨਾਂ ਦੀਆਂ ਫੁਲਕਾਰੀਆਂ ਜਾਂ ਇਹ ਤੇ ਪੰਜਾਬ ਨੀ ਐਮਬਰਾਇਡਰੀ ਹੈ ਨਾ ਤੇ ਉਹ ਬਿਲਕੁਲ ਤੁਸਾਂ ਕੀ ਲੱਗਣਾ ਪਿਆ ਜੱਟੀਆਂ ਜੀਆਂ ਟੁਰਨੀਆਂ ਛੜੀਆਂ ਪਈਆਂ ਜਿਸ ਤਰ੍ਹਾਂ ਉਹ ਰੋਜ਼ਾਨਾ ਸੁਬਹ ਨੇ ਵੇਲੇ ਸਰਾਂ ਪਰ ਰੱਖੀ ਕੁਝ ਕਰਨੀਆਂ ਪਈਆਂ ਤਾਂ ਉਹ ਤਾਂ ਬਿਲਕੁਲ ਅਸਾਂ ਨਾ ਦੇਖਾ ਬਾਲਾ ਹੈ ਸੀਨ ਆ ਬਹਰਹਾਲ ਇਹ ਮਾੜਾ ਓਪੀਨੀਅਨ ਆ ਹਾਂ ਜੀ ਵਧੀਆ ਜੀ I feel like now that Sutadar and Nati are in human form, it's like they're experiencing this celebration for the first time. So mujhe like Varisha vibes mil rahe hain jaise wo catalog kare na so he's seeing everything he's seeing Nati seeing everything for the first time in every detail so I love ke wo sare rings ko har detail mein I love it it's brilliant that's it ਹਾਂ ਜੀ ਅਮਰਜੀਤ ਜੀ ਹਾਂਜੀ ਦੇਖੋ ਵੈਸੇ ਗੱਲ ਠੀਕ ਹੈ ਕਿ ਦੇਖੋ ਸ਼ਿਵ ਕੁਮਾਰ ਹਿੰਦੂ ਪੋਇਟ ਕਾਫੀ ਗਿਆਨ ਉਹਨੂੰ ਹਿੰਦੂ ਰਿਲੀਜਨ ਦੇ ਬਾਰੇ ਵੀ ਪਰ ਹਿੰਦੂ ਮਿਥਿਕਲ ਜਿਹੜੀਆਂ ਪ੍ਰੈਕਟਿਸਿਸ ਨੇ ਔਰ ਬਾਕੀ ਰਿਲੀਜਨਸ ਦੇ ਵਿੱਚ ਜਿਹੜੀਆਂ ਮਿਥਿਕਲ ਪ੍ਰੈਕਟਿਸਿਸ ਕਰਦੇ ਨੇ ਕੁਰਬਾਨੀਆਂ ਵਗੈਰਾ ਹੁੰਦੀਆਂ ਉਹ ਅੱਗੇ ਆਉਣਗੀਆਂ ਉਹਨਾਂ ਦੇ ਬਾਰੇ ਵਰਸਸ ਰਿਐਲਿਟੀ ਦੀ ਦੁਨੀਆ ਉਹਨਾਂ ਨੂੰ ਦੋਹਾਂ ਨੂੰ ਸਾਹਮਣੇ ਰੱਖ ਕੇ ਗੱਲ ਕਰ ਰਿਹਾ ਆ ਜਿਹੜਾ ਬੰਦ ਆਇਆ ਹੁਣ ਨੱਟੀ ਜਿਹੜੀ ਕਹਿ ਰਹੀ ਆ ਜਿਹੜੀ ਉਹ ਚੰਬੇਲਣ ਦੀ ਕੁੜੀ ਦੇ ਨਾਲ ਗੱਲ ਕਰ ਰਹੀ ਹੈ ਇਹ ਐਗਜ਼ੈਕਟਲੀ ਜਿਸ ਤਰ੍ਹਾਂ ਵਾਰਿਸ ਸ਼ਾਹ ਵੀ ਜੇ ਆਪਣੇ ਗੱਲ ਕਰਨ ਲੱਗ ਪਿਆ ਨਾ ਸੋਨੇ ਦੀਆਂ ਕੈਂਠਿਆਂ ਤੇ ਕਬੂਤਰਾਂ ਦੀ ਇਹਨਾਂ ਦੀਆਂ ਗੱਲਾਂ ਕਰ ਰਿਹਾ ਇਹਦੇ ਵਿੱਚ ਜੇ ਦੇਖੀਏ ਇੱਕ ਹੱਸਣ ਦਾ ਹਸਲੀ ਜਿਹੜੀ ਗੱਲ ਚ ਪੈਂਦੀ ਆ ਹਮੇਲਾ ਹੈਗਾ ਜਿਹੜਾ ਇੱਕ ਵੱਡਾ ਹਾਰ ਹੁੰਦਾ ਜਿਹੜਾ ਥੱਲੇ ਛਾਤੀ ਤੇ ਆਉਂਦਾ ਔਰ ਬੁਕਤੀਆਂ ਜਿਹੜੀਆਂ ਕੰਨਾਂ ਵਿੱਚ ਪਾਉਣ ਵਾਲਾ ਗਹਿਣਾ ਹੁੰਦਾ ਕੈਂਠਾ ਜਿਹੜਾ ਹੁੰਦਾ ਇੱਕ ਇਹ ਵੀ ਬੰਦੇ ਵੀ ਪਾਉਂਦੇ ਨੇ ਗਲ ਦੇ ਨਾਲ ਰੱਖਣ ਵਾਲਾ ਇੱਕ ਸੋਨੇ ਦਾ ਮਤਲਬ ਇਹੋ ਨੈਕਲਸ ਟਾਈਪ ਇਹ ਚੀਜ਼ ਜਿਹੀ ਆ ਤੇ ਛਾਪਾਂ ਛੱਲੇ ਆਰਸੀ ਦੀ ਆਪਾਂ ਗੱਲ ਕਰ ਚੁੱਕੇ ਹਾਂ ਕਲੀਚੜੀ ਇੱਕ ਛੋਟੀ ਜਿਹੀ ਮੁੰਦਰੀ ਹੁੰਦੀ ਜਿਹੜੀ ਛੋਟੀ ਉਂਗਲੀ ਚ ਪਾਉਂਦੇ ਨੇ ਪੈਰੀ ਸਗਲੇ ਮੀਨਸ ਝਾਂਜਰਾਂ ਤੇ ਕੋ ਵਾਲ ਗੁੰਦਾ ਕੇ ਫੁੱਲ ਲਾਉਣੇ ਵਿੱਚ ਹਿੰਦੂ ਰਿਲੀਜਨ ਚ ਬੜੀ ਕਾਮਨ ਚੀਜ਼ ਹੈ ਕਿ ਵਾਲਾਂ ਨੂੰ ਸੈਟਅਪ ਕਰਕੇ ਵਿੱਚ ਫੁੱਲ ਲਾ ਦੇਣੇ ਔਰ ਚੌਂਕ ਬਣਾਉਣੇ ਇਹ ਵੀ ਇਟਸ ਅ ਟਾਈਪ ਆਫ ਗਹਿਣਿਆਂ ਦੀ ਚੀਜ਼ਾਂ ਸਿਰ ਦੇ ਵਿੱਚ ਜਿਹੜੀਆਂ ਲੱਗਦੀਆਂ ਨੇ ਝੁਮਕੇ ਤਾਂ ਸਾਰਿਆਂ ਨੂੰ ਪਤਾ ਹੀ ਆ ਲੌਂਗ ਤੀਲੀਆਂ ਫੁਲਕਾਰੀਆਂ ਜਿਹੜੀਆਂ ਬਹੁਤ ਹੀ ਕੱਢੇ ਕਢਾਏ ਕੱਪੜੇ ਹੁੰਦੇ ਨੇ ਉਹ ਸਿਰ ਦੇ ਉੱਤੇ ਕੁੜੀਆਂ ਲੈਂਦੀਆਂ ਨੇ ਪਰ ਅਖੀਰਲਾ ਜਿਹੜਾ ਮੈਨੂੰ ਲੱਗਦਾ ਨਾ ਕਿ ਇਹ ਬੌਂਦਲ ਗਈਆਂ ਡਾਚੀਆਂ ਕਿਤ ਵੱਲ ਰਹੀਆਂ ਤਾਂ ਕਿ ਇਹ ਜਿਹੜੀਆਂ ਡੌਰ ਭੌਰੀਆਂ ਡਾਚੀਆਂ ਮਤਲਬ ਕਿ ਫੀਮੇਲ ਕੈਮਲਸ ਨੇ ਇਹ ਇਸ ਤਰ੍ਹਾਂ ਸਜ ਧੱਜ ਕੇ ਕਿਸ ਵੱਲ ਧਾ ਰਹੀਆਂ ਨੇ ਧਾ ਦਾ ਮਤਲਬ ਹਮਲਾ ਕਰਨਾ ਕਿਸੇ ਚੀਜ਼ ਦੇ ਉੱਤੇ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਫੌਜਾਂ ਦੇ ਵਿੱਚ ਕੈਮਲਸ ਹੁੰਦੇ ਸੀ ਲੜਾਈ ਲਈ ਜਾਂਦੇ ਸੀਗੇ ਉਹਨਾਂ ਨੂੰ ਸਜਾ ਕੇ ਚੰਗੀ ਤਰ੍ਹਾਂ ਪਾਰਟ ਆਫ ਦਾ ਫੋਰਸ ਹੁੰਦੇ ਸੀ ਉਹ ਕਿ ਇਹ ਸਜਾ ਕੇ ਆਪਣੇ ਆਪ ਨੂੰ ਫੌਜਾਂ ਜਿਹੜੀਆਂ ਨੇ ਕਿਸ ਦੇ ਉੱਤੇ ਹਮਲਾ ਕਰਨ ਜਾ ਰਹੀਆਂ ਨੇ ਮਤਲਬ ਇੰਨੀ ਸਰਕੈਸਟਿਕ ਔਰ ਇੰਨੀ ਤੰਜ਼ ਜਿਹੜੀ ਹੈ ਮਤਲਬ ਸ਼ਾਇਰੀ ਦੇ ਵਿੱਚ ਕੱਸੀ ਆ ਕਿ ਇਹ ਜਿਹੜੀਆਂ ਡਾਚੀਆਂ ਨੇ ਇਹ ਜਿਹੜੀਆਂ ਇੰਨੀਆਂ ਸਜੀਆਂ ਸਜਾਈਆਂ ਜਿਹੜੀਆਂ ਊਂਠਣੀਆਂ ਨੇ ਇਹ ਕਿਸ ਦੇ ਉੱਤੇ ਹਮਲਾ ਕਰਨ ਜਾ ਰਹੀਆਂ ਨੇ ਕਮਾਲ ਦੀ ਗੱਲ ਹੈ ਬਸ ਬਹੁਤ ਸੋਹਣੀ ਗੱਲ ਹੈ ਬਹਰਹਾਲ ਕੋਈ ਰਿਚੁਅਲ ਹੋਣ ਜਾ ਰਿਹਾ ਇਹ ਗੱਲ ਕਲੀਅਰ ਹੈ ਤੇ ਅਗਲੀ ਦਫਾ ਜਦੋਂ ਅਸੀਂ ਪੜਾਂਗੇ ਉਹਦੇ ਵਿੱਚ ਜਿਹੜਾ ਹੈ ਪਤਾ ਲੱਗ ਜਾਏਗਾ ਇਹ ਸਾਰੀਆਂ ਜਿਹੜੀਆਂ ਹਾਰ ਸ਼ਿੰਗਾਰ ਕਰਕੇ ਆਈਆਂ ਨੇ ਚੰਬੇਲਣਾ ਇਹ ਕੀ ਜਿਹੜਾ ਹੈ ਉੱਥੇ ਕੀ ਜਿਹੜਾ ਓਕੇਜ਼ਨ ਹੋਣ ਜਾ ਰਿਹਾ ਕੀ ਜਿਹੜਾ ਉੱਥੇ ਜਿਹੜਾ ਕੋਈ ਫੈਸਟੀਵਲ ਹੋਣ ਜਾ ਰਿਹਾ ਜਾਂ ਕੀ ਸੈਕਰੀਫਾਈਸ ਹੋਣ ਜਾ ਰਹੀ ਹੈ ਇਹ ਅੱਗੇ ਜਾ ਕੇ ਕਲੀਅਰ ਹੋ ਜਾਏਗਾ ਔਰ ਮੇਰਾ ਹਾਲ ਹੈ 1 ਜਾਂ 2 ਸੈਟਿੰਗਸ ਦੇ ਬਾਅਦ ਇਹ ਪਹਿਲੀ ਝਾਤੀ ਜਿਹੜੀ ਹੈ ਖਤਮ ਹੋ ਜਾਏਗੀ ਔਰ ਦੂਜੀ ਝਾਤੀ ਤੋਂ ਫਿਰ ਸਿੱਧੀ ਕਹਾਣੀ ਜਿਹੜੀ ਹੈ ਉਹ
शुरू हो ਇਹ जाएगी। ਜ਼ਬੈਰ ਸਾਹਿਬ ਤੁਸੀਂ ਜ਼ਿਕਰ ਕੀਤਾ ਬੱਕਰੀਆਂ ਇਹ ਬਲੱਡ ਸੈਕਰੀਫਾਈਸ ਹੋ ਸੀ ਤੇ ਔਰਤ ਨਾਲ ਵੀ हाँ ਜ਼ਿਕਰ जी, ਤੁਸੀਂ ਕੀਤਾ ब्लड सैक्रिफाइस है जी, ब्लड ਇਹ ਤੇ सैक्रिफाइस। ਬੜਾ पेगन रिचुअल ਆ ਇਹ ਤੇ ਕੋਈ ਮਤਲਬ ਬੜਾ ਕੀ ਮਜ਼ਾ ਆਇਆ ਇਹ ਹਿੰਦੂਇਜ਼ਮ ਵਿੱਚ ਵੀ ਨਹੀਂ ਮੈਂ ਤੁਹਾਨੂੰ ਥੋੜਾ ਜਿਹਾ ਬਿਲਕੁਲ। ਇਹਦੀ ਨੈਕਸਟ ਟਾਈਮ ਜਦੋਂ ਅਸੀਂ ਆਵਾਂਗੇ ਨਾ ਉਹਦੀ ਥੋੜੀ ਜੀ ਫਿਲੋਸੋਫੀਕਲ ਜਿਹੜੀ ਹੈ ਨਾ ਉਹਦੀ ਸਾਰੀ ਇੰਟਰਪ੍ਰੀਟੇਸ਼ਨ ਮੈਂ ਕਰ ਦਿਆਂਗਾ ਸਟਾਰਟ 'ਚ ਹੀ। ਇਸ ਲਈ ਮੈਂ ਨਹੀਂ ਕੀਤੀ ਕਿ ਉਹ ਕਹਾਣੀ ਫਿਰ ਖੁੱਲ ਜਾਏਗੀ। ਮੈਂ ਤਾਂ ਥੋੜਾ ਜਿਹਾ ਜਿਹੜਾ ਨਾ ਪਰ ਇਹ ਤੇ ਬਿਲਕੁਲ ਹੀ ਮੈਂ ਤਾਂ ਇੱਕਦਮ ਮਾੜੇ ਕੰਨ ਅੱਖੀਆਂ ਵੀ ਖੁੱਲੀ ਗਈਆਂ ਤੇ ਕੰਨ ਵੀ ਮੈਂ ਮਾੜੇ ਖਲੋਈ ਗਏ ਕਿ ਇਹ ਤੇ ਬੜਾ ਮਤਲਬ ਉਹ ਇਹ ਤੇ ਕੋਈ ਰਿਲੀਜੀਅਸ ਮੂਰਿੰਗ ਹੀ ਨਹੀਂ ਸ਼ਿਵ ਕੁਮਾਰ ਬਟਾਲਵੀ ਨਹੀਂ ਹਿੰਦੂਇਜ਼ਮ ਚੋਂ ਨਿਕਲੀ ਤੇ ਬੜੇ ਪੈਗਨਿਜ਼ਮ ਵਿੱਚ ਬੜੀ ਗਿਆ। ਚਲੋ ਜੀ ਅਗਰ ਤੁਹਾਡੇ ਇਹੀ ਕਹਿੰਦੇ ਨੇ ਨਾ ਕਿ ਜਦੋਂ ਗ੍ਰੀਕਸ ਨੇ ਇਨਵੇਡ ਕੀਤਾ ਅਲੈਗਜ਼ੈਂਡਰ ਵਗੈਰਾ ਨੇ 300-400 BC ਜਿਹੜੇ ਹਿੰਦੂ ਮਾਈਥੋਲੋਜੀਜ਼ ਜਾਂ ਪ੍ਰੈਕਟਿਸਿਸ ਸੀਗੀਆਂ ਇਹ ਗ੍ਰੀਕ ਦੇ ਵਿੱਚ ਵੀ ਇੱਥੋਂ ਹੀ ਗਈਆਂ ਨੇ। ਇਹਨਾਂ ਦੀ ਪ੍ਰੋਬਲਮ ਇਹ ਹੋਈ ਕਿ ਗ੍ਰੀਕਸ ਨੇ ਉਸ ਨੂੰ ਚੈਲੰਜ ਕਰਕੇ ਅੱਗੇ ਤੋਂ ਅੱਗੇ ਵਧਾ ਕੇ ਕੀਤਾ। ਰਿਲੀਜਨ ਇੱਥੇ ਹਿੰਦੂਇਜ਼ਮ ਦੀਆਂ ਉਹ ਪ੍ਰੈਕਟਿਸਿਸ ਸਟੈਟਿਕ ਰਹਿ ਗਈਆਂ। So there is a intermixing of philosophy between the Hinduism and Greeks ਇੱਥੇ ਆਏ ਨੇ ਮੇਰਾ ਖਿਆਲ ਕਿੰਨੇ 1-2 ਸਾਲ ਰਹੇ ਨੇ। ਅਲੈਗਜ਼ੈਂਡਰ ਤੇ ਚਲ ਗਿਆ ਪਰ ਬਾਕੀ ਵੀ ਆਏ ਨੇ ਔਰ ਕਾਫੀ ਜਿਹੜੀ ਪ੍ਰੈਕਟਿਸਿਸ ਆਫ ਫਿਲਾਸਫੀ ਪ੍ਰੈਕਟਿਸਿਸ ਆਫ ਮੈਡੀਸਨ ਜਿਹੜੀਆਂ ਬਾਕੀ ਗਈਆਂ ਨੇ ਉਹ ਗ੍ਰੀਕਸ ਚੋਂ ਇਸੇ ਪੁਰਾਣੇ ਆਯੁਰਵੇਦ ਟਾਈਪ ਤੋਂ ਹੀ ਗਈਆਂ ਨੇ। ਠੀਕ ਉਹਨਾਂ ਨੇ ਅੱਗੇ ਫਰਦਰ ਐਡਵਾਂਸ ਕੀਤਾ। ਇਹ ਦੇ ਗਾਟ ਸਟਕ ਵਿਦ ਦ ਸੇਮ ਆਈਡੀਓਲੋਜੀ ਵਿਦਆਊਟ ਐਨੀ ਚੇਂਜ। ਠੀਕ ਹੈ ਜ਼ੁਬੈਰ ਸਾਹਿਬ ਰੈਪ ਅਪ ਕਰੀਏ। ਹਾਂਜੀ। ਨੈਕਸਟ ਟਾਈਮ ਅਸੀਂ ਮਿਲਾਂਗੇ ਸੰਡੇ ਸੇਮ ਟਾਈਮ। ਠੀਕ ਥੈਂਕ ਯੂ ਜੀ। ਥੈਂਕ ਯੂ एवरीवन। ਥੈਂਕ ਯੂ एवरीवन। ਤੁਸੀਂ ਜ਼ਰਾ ਵੀਡੀਓ ਬੰਦ ਕਰੋ ਮੈਂ ਇੱਕ ਤੁਸੀਂ ਕੀ ਛੋਟਾ ਜਿਹਾ ਐਨੈਕਡੋਟ ਸੁਣਾ ਇਹ ਮੇਰੀ ਲੌਂਗ ਵਾਚੇ ਨਾਲ ਯਾਦ ਆਇਆ। रिकॉर्डिंग बंद कर दे। एक सेकंड।